ਹੋਲਾ ਮਹੱਲੇ ਦਾ ਐਸਟੈਬਲਿਸ਼ ਹੋਣਾ ਇਹ ਇਨਫੈਕਟ ਉਸ ਵੇਲੇ ਦੀਆਂ ਵਾਰ ਗੇਮਸ ਦੀ ਸ਼ੁਰੂਆਤ ਹੈ। ਖਾਲਸਾ ਫੌਜ ਦੇ ਜਿਹੜੇ ਨੇ ਦੋ ਗਰੁੱਪ ਜਿਹੜੇ ਨੇ ਉਹ ਅੱਡ-ਅੱਡ ਥਾਵਾਂ ਤੋਂ ਵੱਧਦੇ ਸੀ ਅੱਗੇ, ਉਹਨਾਂ ਦਾ ਆਪਸੀ ਟਕਰਾਅ ਹੁੰਦਾ ਸੀ। ਇੱਕ ਮੁਕਾਮ ਦੇ ਉੱਤੇ ਆ ਕੇ ਉਹਨਾਂ ਨੇ ਉਸ ਨੂੰ ਫਤਹ ਕਰਨਾ ਹੁੰਦਾ ਸੀ। ਜਦੋਂ ਉਸ ਥਾਂ ਦੇ ਉੱਤੇ ਆ ਕੇ ਉਹ ਲੜਦੇ ਭਿੜਦੇ ਆ ਕੇ ਕਬਜ਼ਾ ਕਰ ਲੈਂਦੇ ਸੀ, ਜਿਹੜੇ ਦਲ ਨੇ ਵੀ ਕੀਤਾ ਉਹਨਾਂ ਨੂੰ ਸਿਰੋਪਾਓ ਬਖਸ਼ੇ ਜਾਂਦੇ ਸੀ। ਬੇਸ਼ੱਕ ਕੰਟਰੋਲ ਸ਼੍ਰੋਮਣੀ ਕਮੇਟੀ ਦੇ ਕੋਲ ਹੈ ਇਤਿਹਾਸਕ ਗੁਰਦੁਆਰਿਆਂ ਦਾ, ਪਰ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਆਲਮੋਸਟ ਨਿਹੰਗ ਸਿੰਘਾਂ ਦੇ ਨਾਂ ਹੀ ਹੁੰਦਾ। ਨਿਹੰਗ ਸਿੰਘ ਸਾਡੇ ਸ਼ਸਤਰਾਂ ਨਾਲ ਲੈਸ ਸ਼ਸਤਰਧਾਰੀ ਸਿਰ ਤੋਂ ਪੈਰਾਂ ਤੱਕ। ਅੰਗਰੇਜ਼ਾਂ ਲਈ ਵੀ ਉਹ ਵੱਡਾ ਖਤਰਾ ਅਕਾਲੀ ਫੂਲਾ ਸਿੰਘ ਦੇ ਰੂਪ 'ਚ ਉਹਨਾਂ ਦੀਆਂ ਏਜੰਸੀਆਂ ਨੇ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਲਈ ਹੋਈ ਸੀ। ਸੋ ਉਹਨਾਂ ਨੇ ਇਸ ਮੂਵਮੈਂਟ ਨੂੰ ਔਰ ਜਿਹੜੀ ਹਥਿਆਰਬੰਦ ਮੂਵਮੈਂਟ ਸਿੱਖਾਂ ਦੀ ਨਿਹੰਗ ਸਿੰਘਾਂ ਦੇ ਰੂਪ ਸੀ ਉਹਨੂੰ ਬਹੁਤ ਨੁਕਸਾਨ ਪਹੁੰਚਾਇਆ। ਇਹ ਜਿਹੜਾ ਜਿਹਨੂੰ ਰਗੜਾ ਲਾ ਕੇ ਅੱਜ ਭੰਗ ਦੇ ਰੂਪ ਦੇ ਵਿੱਚ, ਭਾਵੇਂ ਉਹ ਦੋ ਪੱਤੀਆਂ ਹੀ ਭੰਗ ਦੀਆਂ ਪਾਉਣੇ ਨਹੀਂ ਹੈ ਵੀ ਸਾਰੇ ਕੋ ਭੰਗੀ ਨੇ, ਲੇਕਿਨ ਇਹ ਵੀ ਉਸ ਦੌਰ ਦੀ ਦੇਣ ਹੈ। ਅਦਰਵਾਈਜ਼ ਕੋਈ ਜਿਹੜਾ ਇਸ ਨੂੰ ਤੁਸੀਂ ਸਿੱਖੀ ਨੁਕਤਾ ਨਿਗਾਹ ਤੋਂ ਜਾਂ ਉਸ ਜੰਗਜੂ ਨੁਕਤਾ ਨਿਗਾਹ ਤੋਂ ਵੀ ਉਸ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਸਾਡੇ ਦੁਸ਼ਮਣ ਨੇ ਬੜੀ ਚੰਗੀ ਤਰ੍ਹਾਂ ਪਛਾਣਿਆ ਕਿ ਵੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਸਪਿਰਿਟ ਕੀ ਹੈ। ਉਹਨਾਂ ਨੇ ਇਹਨੂੰ ਨੈਸ਼ਨਲ ਡੇ ਦੇ ਤੌਰ ਤੇ ਵੀ ਰੈਕਗਨਾਈਜ਼ ਕੀਤਾ ਹੋਇਆ। ਜੋ ਤੁਸੀਂ ਵਿਕੀਪੀਡੀਆ ਜਾਂ ਦੂਸਰਾ ਦੇਖੋਗੇ ਉਹਦੇ 'ਚ ਆਏਗਾ। ਪਰ ਇਹ ਹੋਲਾ ਮਹੱਲਾ ਖਾਲਸਾ ਕੌਮ, ਖਾਲਸਾ ਨੇਸ਼ਨ ਦੀ ਇੰਡੀਪੈਂਡੈਂਸ ਨੂੰ ਰਿਪਰੈਜ਼ੈਂਟ ਕਰਦਾ, ਨਾ ਕਿ ਕਿਸੇ ਭਾਰਤ ਮਾਤਾ ਦੀ। ਜਦੋਂ ਅਸੀਂ ਖਾਲਸਾ ਜੀ ਕੇ ਬੋਲਬਾਲੇ ਕਹਿੰਦੇ ਹਾਂ, ਬੋਲਬਾਲਾ ਜਿਹੜਾ ਉਹ ਪੋਲੀਟੀਕਲ ਪਾਵਰ ਹੈ, ਉਹ ਤੁਹਾਡੀ ਪੋਲੀਟੀਕਲ ਪਾਵਰ ਦੀ ਪ੍ਰਾਪਤੀ ਨਾਲ ਹੀ ਜੁੜਿਆ ਹੋਇਆ ਹੈ। ਫਰੀਡਮ ਲਈ ਲੜਨ ਦੀ ਗੱਲ, ਫਰੀਡਮ ਲਈ ਅੜਨ ਦੀ ਗੱਲ ਅੱਜ ਉਹ ਇਸ ਤੇ ਮੁੱਕਦੀ ਹੈ ਕਿ ਉਹ ਲੱਚਰਪੁਣੇ ਦੇ ਗੀਤ ਲਾ ਰਹੇ ਨੇ ਔਰ ਇੱਕ ਸ਼ਰਧਾਵਾਨ ਗੁਰਸਿੱਖ ਜਾ ਕੇ ਉਹਨਾਂ ਨੂੰ ਮਨਾ ਕਰਦਾ ਹੈ ਤੇ ਉਹਨਾਂ ਦੇ ਅੰਦਰਲਾ ਜਿਹੜਾ ਜਾਨਵਰ ਹੈ ਉਹ ਬਾਹਰ ਆਉਂਦਾ ਹੈ ਔਰ ਉਹ ਇਸ ਕਿਸਮ ਦਾ ਕੁਕਰਮ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब। मैं ਤੁਹਾਡੀ ਹੋਸਟ ਅਨੀਲ ਮੁਖੋਟ। ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰਾ ਮੌਜੂਦ ਨੇ। ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 8 ਮਾਰਚ 2023 25 ਫੱਗਣ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਧੰਨਵਾਦੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਵੀਰ ਕਿਰਪਾਲ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਸਾਡੇ ਕੋਲ ਸਾਡੀਆਂ ਸੰਸਥਾਵਾਂ ਖੋਹ ਲਈਆਂ ਗਈਆਂ ਹਨ, ਇਹ ਵਰਤਾਰਾ ਕੀ ਹੈ। ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਰਹੇ ਹਨ ਕਿ ਹੁਣ SGPC ਖਤਮ ਹੈ ਅਤੇ ਭਾਰਤ ਦੀ ਆਜ਼ਾਦੀ ਨਾਲ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ ਔਰ ਆਲੇ ਦੁਆਲੇ ਅਸੀਂ ਆਪਸੀ ਪਾਟੋ ਤਾੜ ਅਤੇ ਕਾਟੋ ਕਲੇਸ਼ ਹੀ ਦੇਖ ਰਹੇ ਹਾਂ। ਸੋ ਇਹਨਾਂ ਹਾਲਾਤਾਂ ਵਿੱਚ ਅਸੀਂ ਕਿਵੇਂ ਬਾਹਰ ਆ ਸਕਦੇ ਹਾਂ? ਕਿਸੇ ਆਗੂ ਕਰਕੇ, ਕਿਸੇ ਘਟਨਾਕ੍ਰਮ ਕਰਕੇ, ਲਾਮਬੰਦੀ ਕਰਕੇ ਜਾਂ ਕਿਵੇਂ? ਸੋ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ,
ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਹੋਲੇ ਮਹੱਲੇ ਦਾ ਜਿਹੜਾ ਦਿਨ ਹੈਗਾ। ਸੋ ਮੁਬਾਰਕ ਆਪਾਂ ਤੁਹਾਨੂੰ ਇਸ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦੇ ਹਾਂ। ਔਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈਸਵੀ ਵਿੱਚ ਖਾਲਸਾ ਸਾਜਨਾ ਤੋਂ ਬਾਅਦ ਸਾਲ 1700 ਵਿੱਚ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦੇ ਤਿਉਹਾਰ ਵਜੋਂ ਜਿਹੜਾ ਸਥਾਪਿਤ ਕੀਤਾ ਸੀ। ਔਰ ਹੋਲਾ ਮਹੱਲਾ ਖਾਲਸਾਈ ਆਣ ਅਣਖ ਅਤੇ ਸ਼ਸਤਰ ਵਿਦਿਆ ਵਿੱਚ ਪਰਪੱਕ ਹੋਣ ਦਾ ਸੁਨੇਹਾ ਦਿੰਦਾ ਹੈ। ਸੋ ਹੋਲਾ ਮਹੱਲਾ ਸਿੱਖ ਕੌਮ ਦੀ ਅਡਰੀ ਹਸਤੀ ਅਤੇ ਆਜ਼ਾਦੀ ਦਾ ਪ੍ਰਤੀਕ ਹੈ। ਵਿਊਅਰਸ, ਪਰ ਅਫਸੋਸ ਹੁਣ ਹੋਲਾ ਮਹੱਲਾ ਵੀ ਮੈਜ਼ ਇੱਕ ਰੰਗਾਂ ਦਾ ਰਸਮੀ ਮੇਲਾ ਬਣ ਕੇ ਰਹਿ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕਿਰਪਾਲ ਸਿੰਘ ਜਿਹੜੇ ਅਪਸਟੇਟ ਨਿਊਯਾਰਕ ਰਹਿੰਦੇ ਨੇ, ਹਾਂਜੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਪਿਆਰੇ ਵੀਰ ਹਮੇਸ਼ਾ ਹੀ TV 84 ਦੀ ਹਮਾਇਤ ਵੀ ਕਰਦੇ ਨੇ ਔਰ ਪੰਥਕ ਪਿਆਰ ਵਿੱਚ ਸਰਸ਼ਾਰ ਫਿਕਰਮੰਦ ਵੀ ਹੁੰਦੇ ਨੇ ਕਿ ਜਿਸ ਰਸਤੇ ਤੇ ਸਾਡੀ ਕੌਮ ਤੁਰ ਪਈ ਹੈ ਔਰ ਖ਼ਾਸ ਤੌਰ ਤੇ ਇੱਕ ਪਾਸੇ ਆਜ਼ਾਦੀ ਦਾ ਰਾਹ ਹੈ ਜਿਹਦੇ ਲਈ ਬਹੁਤ ਕੁਰਬਾਨੀਆਂ ਹੋਈਆਂ ਨੇ, ਪਰ ਦੂਸਰੇ ਪਾਸੇ ਜਿਹੜਾ ਇੱਕ ਵੱਡਾ ਹਿੱਸਾ ਭੰਬਲ ਭੂਸੇ ਦਾ ਸ਼ਿਕਾਰ ਹੈ। ਇਸ ਸਭ ਦੇ ਚਲਦਿਆਂ ਸਾਡੀ ਮੰਜ਼ਿਲ ਕਿੰਨੀ ਕੁ ਦੂਰ ਹੈ ਜਾਂ ਸਾਡੇ ਸਾਹਮਣੇ ਜਿਹੜੇ ਚੈਲੰਜਸ ਨੇ ਉਹਨਾਂ ਨਾਲ ਨਿਬੜਨ ਦੇ ਲਈ, ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਲਈ ਸਾਨੂੰ ਲਾਮਬੰਦੀ ਦੀ ਲੋੜ ਹੈ ਜਾਂ ਕੋਈ ਐਸਾ ਘਟਨਾਕ੍ਰਮ ਵਾਪਰੇ ਜਿਸ ਚੋਂ ਜਿਹੜੇ ਸੁੱਤੇ ਨੇ ਉਹ ਵੀ ਜਾਗਣ। ਸੋ ਅੱਜ ਦੇ ਪ੍ਰੋਗਰਾਮ ਦੇ ਸਾਡੇ 2-3 ਸੈਗਮੈਂਟ ਜਿਹੜੇ ਨੇ ਅੱਡ-ਅੱਡ ਖਾਸ ਤੌਰ ਤੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਜਿਹੜੀ ਅਨੰਦਪੁਰ ਸਾਹਿਬ ਦੇ ਹੋਲਾ ਮਹੱਲਾ ਇਕੱਠ 'ਚ ਦਿੱਤੀ ਗਈ ਤਕਰੀਰ ਹੈ ਉਸ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੋੜ ਕੇ ਪੰਥ ਦੀ ਬਦ ਦੁਆ ਲਈ ਹੈ ਤੇ ਪੰਥ ਇਹ ਬਦ ਦੁਆ ਦਿੰਦਾ ਹੈ ਕਿ ਤੁਹਾਡੀ ਪਾਰਲੀਮੈਂਟ ਦੇ ਵੀ ਟੋਟੇ ਹੋਣ। ਇਸ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਇਹ ਮਹਿਜ਼ ਇਸ ਕਿਸਮ ਦੀਆਂ ਬਦ ਦੁਆਵਾਂ ਇਹ ਖਾਲਸੇ ਦਾ ਕਰਮ ਨਹੀਂ ਹੈ। ਖਾਲਸਾ ਐਕਸ਼ਨ 'ਚ ਯਕੀਨ ਰੱਖਦਾ ਹੈ ਔਰ ਉਸ ਦੇ ਲਈ ਵਿਉਂਤਬੰਦੀ, ਲਾਮਬੰਦੀ ਔਰ ਫਾਈਨਲੀ ਫਾਈਟ ਜਿਹੜੀ ਹੈਂਡ ਟੂ ਹੈਂਡ ਤੇ ਵੀ ਜਾਏਗੀ। ਇਹੀ ਇੱਕ ਤਰੀਕਾ ਹੈ। ਇਹ ਗੁਰੂ ਨੇ ਹੀ ਸਾਨੂੰ ਯਾਦ ਦਹਾਨੀ ਕਰਵਾਈ ਹੋਈ ਹੈ कि को किसी को राज न दे हैं जो ले हैं निज बल से रहे हैं। और इस दे नाल ये भी याद दहानी है कि श्री मुखवाक भन्यो गरीब नवाज पातशाही 10वीं शस्त्रन के अधीन है राज। बेशक अज दी दुनिया च असी पीसफुल मीनस की गल करते हैं, जिहड़ा साडा पोस्चर रहना चाहिए, यतन तो हमेशा ही होना चाहिए पीसफुल अंदाज दे विच, पर असी देख रहे हैं कि भाई जदों कोई जोरावर ਤਾਕਤ ਦੇ ਵਿੱਚ ਅੰਨਾ ਹੋ ਕੇ ਜ਼ੋਰ ਦੇ ਨਾਲ ਦੂਸਰੇ ਨੂੰ ਨਿਵਾਉਣਾ ਚਾਹੁੰਦਾ ਤੇ ਫਿਰ ਜਿਨ੍ਹਾਂ ਦੇ ਉੱਤੇ ਉਹ ਜ਼ੋਰ ਅਜਮਾਇਆ ਜਾ ਰਿਹਾ ਹੁੰਦਾ ਜਾਂ ਜਿਨ੍ਹਾਂ ਨੂੰ ਜ਼ੋਰ ਅਧੀਨ ਸਬਮਿਸ਼ਨ ਲਈ ਮਜਬੂਰ ਕੀਤਾ ਗਿਆ ਹੁੰਦਾ, ਉਹਨਾਂ ਕੌਮਾਂ ਕੋਲ ਕੋਈ ਚੋਇਸ ਨਹੀਂ ਹੁੰਦੀ। ਜੇ ਉਹ ਅਣਖੀ ਔਰ ਗੈਰਤਮੰਦ ਨੇ ਤਾਂ ਫਿਰ ਇਹੀ ਹੈ ਕਿ ਦੇ ਹੈਵ ਟੂ ਫਾਈਟ ਬੈਕ, ਅਦਰਵਾਈਜ਼ ਇਹ ਸਰੈਂਡਰ ਹੁੰਦਾ ਹੈ, ਡਿਫੀਟ ਹੁੰਦੀ ਹੈ। ਔਰ ਸਿੱਖ ਕੌਮ ਦਾ, ਖਾਲਸਾ ਪੰਥ ਦਾ ਇਹਨਾਂ ਜੇ ਅਸੀਂ 1699 ਤੋਂ ਗੱਲ ਕਰੀਏ ਤੇ 324 ਵਰਿਆਂ ਦਾ ਇਤਿਹਾਸ ਔਰ ਸਾਡੀ ਪਰੰਪਰਾ, ਜਦੋਂ ਅਸੀਂ ਸ਼ਹੀਦ ਪਰੰਪਰਾ ਦੀ ਗੱਲ ਕਰਦੇ ਹਾਂ 1606 ਈਸਵੀ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਇਹ ਗੱਲ ਸ਼ੁਰੂ ਹੁੰਦੀ ਹੈ। ਪਰ ਸਬਮਿਟ ਨਾ ਕਰਨ ਦੀ ਗੱਲ, ਵੰਗਾਰਨ ਦੀ ਗੱਲ, ਲਲਕਾਰਨ ਦੀ ਗੱਲ ਇਹ ਤਾਂ ਗੁਰੂ ਨਾਨਕ ਸਾਹਿਬ ਨੇ ਹੀ ਸਾਨੂੰ ਸਿਖਾਈ। ਜਦੋਂ ਉਹਨਾਂ ਦੇ ਵੇਲੇ ਦੇ ਜਿਹੜੇ ਐਸਟੈਬਲਿਸ਼ਡ ਹਾਕਮ ਸੀ ਉਹਨਾਂ ਨੂੰ ਵੰਗਾਰਦਿਆਂ ਫਰਮਾਇਆ ਸੀ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਖਾਓ ਰਤ ਪਿਤ ਕੁੱਤਿਓ ਚੱਟ ਜਾਓ। ਔਰ ਇਹੀ ਜਿਹੜੀ ਵੰਗਾਰ ਹੈ ਅਲਟੀਮੇਟਲੀ ਖਾਲਸਾ ਪੰਥ ਦੇ ਰੂਪ 'ਚ ਉਸ ਧਰਤੀ ਤੋਂ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਇੱਕ ਉਹ ਲੋਕਾਂ ਦਾ ਰੈਵੋਲੂਸ਼ਨ ਬਣ ਜਾਂਦਾ ਹੈ। ਲੋਕਾਂ ਦੀ ਤਾਕਤ, ਲੋਕਾਂ ਦੀ ਆਵਾਜ਼ ਬਣ ਕੇ ਖਾਲਸਾ ਪੰਥ ਜਿਹੜਾ ਹੈ ਗੁਲਾਮੀ ਦੇ ਸੰਗਲ ਕੱਟਦਾ ਔਰ ਫਿਰ ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦਾ ਰਾਜ ਖਾਲਸਾ ਪੰਥ ਸਥਾਪਿਤ ਕਰਦਾ ਹੈ, ਜਿਸ ਦਾ ਗੁਣ ਗਾਇਨ ਫਿਰ ਉੱਥੋਂ ਦੇ ਵਛਿੰਦੇ, ਉਹ ਹਿੰਦੂ ਹੋਣ, ਮੁਸਲਮਾਨ ਹੋਣ ਜਾਂ ਬਾਹਰੋਂ ਗਏ ਉਸ ਵੇਲੇ ਦੇ ਈਸਾਈ, ਇਟਾਲੀਅਨ, ਫਰੈਂਚ, ਅਮਰੀਕਨ, ਉਹਨਾਂ ਸਾਰਿਆਂ ਦੀ ਜ਼ਬਾਨੀ ਅਸੀਂ ਦੇਖਦੇ ਹਾਂ। ਸੋ ਅਸੀਂ ਵੀਰ ਕਿਰਪਾਲ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਇੱਕ ਮੈਂ ਕਰੈਕਸ਼ਨ ਕਰਨਾ ਚਾਹੁੰਦਾ, ਜਦੋਂ ਮੈਂ 2-3 ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਬੰਧ ਦੇ ਵਿੱਚ ਜੋ ਹਰਦੀਪ ਸਿੰਘ ਗੁਰਦੀਪ ਸਿੰਘ ਖੇੜਾ ਉਹਨਾਂ ਨੇ ਬਿਆਨਬਾਜ਼ੀ ਕੀਤੀ ਸੀ, ਉਸ ਦੇ ਉੱਤੇ ਮੈਂ ਉਸ ਨੂੰ ਰਿਸਪੌਂਡ ਕੀਤਾ ਸੀ। ਔਰ ਉਹਦੇ 'ਚ ਮੈਂ ਖਾਸ ਤੌਰ 'ਤੇ ਭਾਈ ਨਛੱਤਰ ਸਿੰਘ ਰੋਡੇ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਨੇ ਲਾਲਾ ਜਗਤ ਨਾਰਾਇਣ ਨੂੰ ਸਜ਼ਾ ਯਾਫਤਾ ਕੀਤਾ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਉਮਰ ਕੈਦ ਹੋਈ ਸੀ। ਔਰ ਮੈਂ ਉਸ ਦੇ ਵਿੱਚ ਕਿਹਾ ਸੀ ਕਿ ਭਾਈ ਉਹ ਫਿਰ ਬਰਨਾਲੇ ਦੇ ਨਾਲ ਅੰਗਲੀ ਸੰਗਲੀ ਲਾ ਕੇ ਜਿਹੜਾ ਜੋੜ ਕੇ ਉਹ ਬਾਹਰ ਆਏ ਸੀ ਜਿਸ ਵੀ ਸਮੇਂ ਆਏ, ਔਰ ਉਹਨਾਂ ਨੇ ਜਾ ਕੇ ਫਿਰ ਲਾਲਾ ਜਗਤ ਨਾਰਾਇਣ ਔਰ ਉਹਨਾਂ ਦੀ ਜਿਹੜੀ ਹੈ ਪਰਿਵਾਰ ਤੋਂ, ਜਗਤ ਨਾਰਾਇਣ ਤਾਂ ਮਾਰਿਆ ਗਿਆ ਸੀ, ਉਹਦਾ ਮੁੰਡਾ ਰਮੇਸ਼ ਵੀ ਉਹਦੇ ਲਈ ਤਾਂ ਹੋਰ ਜ਼ਿੰਮੇਵਾਰ ਸੀ। ਸੋ ਅੱਜ ਹੀ ਸਾਡੇ ਇੰਗਲੈਂਡ ਤੋਂ ਵੀਰ ਉਹਨਾਂ ਨੇ ਕਰੈਕਟ ਕਰਵਾਇਆ ਔਰ ਬਿਲਕੁਲ ਠੀਕ ਕਰਵਾਇਆ ਕਿ ਉਹਨਾਂ ਨੇ ਨਛੱਤਰ ਸਿੰਘ ਰੋਡੇ, ਕਿਉਂਕਿ 1982 ਦੇ ਵਿੱਚ ਉਹ ਜਦੋਂ ਜਗਤ ਨਾਰਾਇਣ ਦਾ ਹੁੰਦਾ ਹੈ ਖਾਤਮਾ, ਉਦੋਂ ਹੀ ਫੜੇ ਜਾਂਦੇ ਨੇ। ਮੋਟਰਸਾਈਕਲ ਦਾ ਜਿਹੜਾ ਉਹ ਖਰਾਬ ਹੋ ਗਿਆ ਸੀ ਰਾਹ 'ਚ, ਔਰ ਉਹਨਾਂ ਨੂੰ ਉਮਰ ਕੈਦ ਹੋਈ ਸੀ, ਇਹ ਵੀ ਠੀਕ ਹੈ। ਔਰ ਉਹਨਾਂ ਦੀ ਰਿਲੀਜ਼ 1996 ਦੇ ਪੀਰੀਅਡ ਦੇ ਵਿੱਚ ਹੋਈ, ਜਦੋਂ ਕਿ ਬਾਦਲ ਦੀ ਹਕੂਮਤ ਸੀ, ਬਰਨਾਲੇ ਦੀ ਨਹੀਂ। ਸੋ ਬਾਕੀ ਫੈਕਟਸ ਉਹੀ ਨੇ ਜੋ ਮੈਂ ਬਿਆਨੇ ਨੇ, ਲੇਕਿਨ ਜਿਹੜਾ ਹੈ ਉਹ ਬਾਦਲ ਸਰਕਾਰ ਦੇ ਵੇਲੇ ਔਰ ਉਹਨਾਂ ਨੂੰ 14-15 ਸਾਲ ਉਹ ਫੜੇ ਜਾਣ ਤੋਂ ਰਿਲੀਜ਼ ਹੋਣ ਤੱਕ ਕੋਈ ਪੈਰੋਲ ਨਹੀਂ ਸੀ ਦਿੱਤੀ ਗਈ। ਸੋ ਅਸੀਂ ਆਪਣੇ ਵੀਰ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਅਸੀਂ ਹਮੇਸ਼ਾ ਇਸ ਕਿਸਮ ਦੀ ਜਿਹੜੀ ਇਨਪੁਟ ਹੈ ਉਸ ਨੂੰ ਐਪਰੀਸ਼ੀਏਟ ਕਰਦੇ। ਇਸੇ ਤਰ੍ਹਾਂ ਸਾਡੇ ਵੀਰ ਗੁਰਦੀਪ ਸਿੰਘ ਜੀ ਨੇ ਸਾਨੂੰ ਲਿਖਿਆ ਕਿ ਅਸੀਂ ਕੱਲ ਯੂਕਰੇਨ ਦੇ ਨਿਊਕਲੀਅਰ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਇਹ ਕਿਹਾ ਕਿ ਭਾਈ ਜਿਹੜਾ ਯੂਕਰੇਨ ਨੇ ਵੱਡੀ ਗਲਤੀ ਕੀਤੀ ਕਿ ਉਹਨਾਂ ਨੇ ਆਪਣੇ ਨਿਊਕਲੀਅਰ ਐਸੈਟਸ ਡਿਸਟਰੋਏ ਕੀਤੇ ਜਾਂ ਸੋਵੀਅਤ ਯੂਨੀਅਨ ਦੇ ਹਵਾਲੇ ਕੀਤੇ। ਪਰ ਉਹਨਾਂ ਨੇ ਇਹ ਕਿਹਾ ਵੀ ਇਸ ਬਾਰੇ ਮਿਸਟਰ ਡਗਲਸ ਮੈਕਗ੍ਰੋਗਰ ਨੂੰ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਸੀ, ਤੇ ਉਹਦਾ ਜਵਾਬ ਇਹ ਸੀ ਕਿ ਯੂਕਰੇਨ ਦੇ ਆਪਣੇ ਨਹੀਂ ਸੀ ਨਿਊਕਲੀਅਰ ਵੈਪਨ, ਇਹ ਸੋਵੀਅਤ ਯੂਨੀਅਨ ਦੇ ਐਸੈਟ ਸੀ ਔਰ ਉਹਨਾਂ ਨੇ ਉਹ ਵਾਪਸ ਉਹਨਾਂ ਨੇ ਲੈ ਲਏ। ਸੋ ਇਹਦੇ 'ਚ ਜਿਹੜਾ ਇਸੇ ਤਰ੍ਹਾਂ ਉਹਨਾਂ ਨੇ ਸਕਾਟ ਰਿਟਰ ਦਾ ਵੀ ਹਵਾਲਾ ਦਿੱਤਾ, ਪਰ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਬਾਰੇ ਹੋਰ ਵੀ ਜਾਣਕਾਰੀ ਲੱਭੋ ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਉਸ ਦੇ ਉੱਤੇ ਕੋਈ ਸ਼ਾਰਟ ਵੀਡੀਓ ਮਿਲ ਜਾਏ। ਮੈਂ ਸਭ ਤੋਂ ਪਹਿਲਾਂ ਤਾਂ ਵੀਰ ਗੁਰਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਵੀ ਹਰ ਚੀਜ਼, ਜਦੋਂ ਸਾਡੇ ਵਿਊਅਰ ਇੱਕ ਲੈਂਸ ਨਾਲ ਮਾਈਨਿਊਟਲੀ ਦੇਖਦੇ ਨੇ ਤਾਂ ਸਾਨੂੰ ਚੰਗਾ ਲੱਗਦਾ, ਕਿਉਂਕਿ ਅਸੀਂ ਕਦੇ ਕਲੇਮ ਨਹੀਂ ਕੀਤਾ ਕਿ ਭਾਈ ਜੋ ਅਸੀਂ ਕਹਿ ਰਹੇ ਹੁੰਦੇ ਆ, ਜਿੰਨੀ ਜਾਣਕਾਰੀ ਹੁੰਦੀ ਹੈ ਕਈ ਵਾਰ ਜਿਹੜਾ ਉਸ ਤੇ ਹੀ ਆਧਾਰਿਤ ਗੱਲ ਹੁੰਦੀ ਹੈ। ਪਰ ਅਗੇਨ ਇਸ ਮੁੱਦੇ ਦੇ ਉੱਤੇ ਮੈਂ ਇਹ ਕਹਿਣਾ ਚਾਹੁੰਦਾ, ਕਿਉਂਕਿ ਜੇ ਸਿੰਪਲੀ ਇਹੀ ਹੋ, ਪਹਿਲੀ ਗੱਲ ਤਾਂ ਉਹ ਰਸ਼ੀਆ ਨੂੰ ਵਾਪਸ ਕੀਤੇ ਗਏ, ਸੋਵੀਅਤ ਯੂਨੀਅਨ ਦਾ ਜੇ ਉਹ ਐਸੈਟ ਸੀ ਤੇ ਸੋਵੀਅਤ ਯੂਨੀਅਨ ਦਾ ਮਤਲਬ ਰਸ਼ੀਆ ਤਾਂ ਨਹੀਂ ਸੀ, 15 ਉਹਨਾਂ ਦੇ ਪ੍ਰੋਵਿੰਸ ਉਹਨਾਂ ਦਾ ਸ਼ੇਅਰ ਸੀ। ਫਿਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਗੱਲ ਬਾਰੇ ਜਦੋਂ ਉਹਨਾਂ ਤੋਂ ਉਹ ਨਿਊਕਲੀਅਰ ਆਰਸੈਨਲ ਲਿਆ ਵੀ ਗਿਆ, ਇਹ ਐਸ਼ੋਰ ਕੀਤਾ ਗਿਆ ਸੀ ਅਮਰੀਕਾ ਵੱਲੋਂ ਵੀ ਔਰ ਰਸ਼ੀਆ ਵੱਲੋਂ ਵੀ ਕਿ ਉਹਨਾਂ ਨੂੰ ਮਹਿਫੂਜ਼ ਕੀਤਾ ਜਾਏਗਾ, ਉਹਨਾਂ ਦੇ ਲਈ ਨਿਊਕਲੀਅਰ ਅੰਬਰੇਲਾ ਹੋਏਗਾ ਇਨ ਕੇਸ ਕੋਈ ਵੀ ਹੋਰ ਹੁੰਦਾ। ਸੋ ਉਹ ਤਾਂ ਐਸ਼ੋਰ ਕਰਨ ਵਾਲਾ ਹੀ ਹਮਲਾਵਰ ਹੈ। ਔਰ ਥਰਡਲੀ ਇਕੱਲਾ ਇਹੀ ਨਹੀਂ ਹੈ ਕਿ ਬਈ ਵੈਪਨ ਕਿਤੇ ਬਣੇ ਔਰ ਉਹਨਾਂ ਦੇ ਜਾ ਕੇ ਸਟੋਰ ਹੋਏ। ਮੈਂ ਇਸ ਦੇ ਉੱਤੇ ਫਰਦਰ ਵੀ ਦੇਖਾਂਗਾ, ਲੇਕਿਨ ਮੈਨੂੰ ਇਹ ਵੀ ਪਤਾ ਹੈ ਜਾਂ ਮੇਰੇ ਮਾਈਂਡ 'ਚ ਹੈ ਕਿ ਜਿਹੜੇ ਨਿਊਕਲੀਅਰ ਬਣਾਉਣ ਦੇ ਲਈ ਯੂਰੇਨੀਅਮ ਐਨਰਿਚ ਪਲਾਂਟ ਹੁੰਦੇ ਨੇ ਉਹ ਵੀ ਯੂਕਰੇਨ ਦੇ ਵਿੱਚ ਹੀ ਸੀ। ਸੋ ਜੇ ਕੋਈ ਉਸ ਦੇ ਐਸੈਟਸ ਨੂੰ ਡਿਸਟ੍ਰੀਬਿਊਟ ਵੀ ਕੀਤਾ ਜਾਂਦਾ ਜਾਂ ਉਹਨਾਂ ਦਾ ਉਹ ਰਸ਼ੀਆ ਲੈ ਵੀ ਗਿਆ ਸੀ, ਯੂਕਰੇਨ ਦੇ ਕੋਲ ਜਿਹਦੇ ਕੋਲ ਐਕਸਪਰਟੀਜ਼ ਵੀ ਸੀ ਔਰ ਉਹ ਨਿਊਕਲੀਅਰ ਯੂਰੇਨੀਅਮ ਐਨਰਿਚਮੈਂਟ ਪਲਾਂਟ ਵੀ ਸੀ, ਸੋ ਉਹ ਉਹਦੇ ਚੋਂ ਵੀ ਪ੍ਰੋਡਿਊਸ ਕਰ ਸਕਦੇ ਸੀ। ਲੇਕਿਨ ਉਹਨਾਂ ਨੂੰ ਇਹ ਸ਼ੋਰ ਕੀਤਾ ਗਿਆ ਸੀ, ਜਿਵੇਂ ਕੈਨੇਡਾ ਨੇ ਆਪਣੀ ਮਿਲਟਰੀ ਪ੍ਰੋਸੈਸ ਜਾਂ ਦੂਜੀ ਕਦੇ ਡਿਵੈਲਪ ਨਹੀਂ ਕੀਤੀ, ਲਿਮਿਟਡ ਜਿਹੀ ਹੈ ਹਰ ਪੱਖ ਤੋਂ ਹੀ, ਕਿਉਂਕਿ ਅਮਰੀਕਾ ਦੀ ਉਹ ਜਿਹੜੀ ਹੈ ਸਿਕਿਉਰਿਟੀ ਛਤਰੀ ਥੱਲੇ ਹੈ। ਸੋ ਇਸੇ ਤਰ੍ਹਾਂ ਯੂਕਰੇਨ ਦੇ ਨਾਲ ਵੀ ਇਹੀ ਵਾਅਦੇ ਕੀਤੇ ਗਏ ਸੀ। ਸੋ ਫਿਰ ਵੀ ਅਸੀਂ ਇਸ ਦੇ ਉੱਤੇ ਜੇ ਕੋਈ ਹੋਰ ਸਾਡੇ ਵਿਊਅਰਸ ਦੇ ਇਨਪੁਟ ਹੋਏ ਤਾਂ ਅਸੀਂ ਐਪਰੀਸ਼ੀਏਟ ਕਰਾਂਗੇ। ਹੋਲਾ ਮਹੱਲਾ, ਵੈਸੇ ਅਸੀਂ ਇਸ ਦਾ ਪਾਸਿੰਗ ਰੈਫਰੈਂਸ ਦੇ ਵਿੱਚ ਜ਼ਿਕਰ ਕੀਤਾ ਸੀ। ਸੰਡੇ ਦਾ ਦੀਵਾਨ ਜਿਹੜਾ ਓਕਲੈਂਡ ਨਿਊ ਜਰਸੀ 'ਚ ਸੀ, ਉਹਦੇ 'ਚ ਵੀ ਮੈਂ ਜ਼ਿਕਰ ਕੀਤਾ ਸੀ। ਔਰ ਜਦੋਂ ਅਸੀਂ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ, ਜਦੋਂ ਚਾਰ ਚੁਫੇਰੇ ਮੀਡੀਆ ਦੇ ਵਿੱਚ ਵੀ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ, ਕਿਉਂਕਿ
ਅਸੀਂ ਸਾਡੇ ਨਾਲੋਂ ਭਾਰਤ ਦੇ ਵਿੱਚ 10.5 ਘੰਟੇ ਅੱਗੇ ਹੁੰਦਾ ਹੈ ਜੀ ਤੇ ਹੋਲੇ ਮਹੱਲੇ ਨੂੰ ਲੈ ਕੇ ਜਿਹੜੀ ਬੜੀ ਇੱਕ ਦੁਖਦਾਈ ਘਟਨਾ ਕੈਨੇਡੀਅਨ PR ਹੋਲਡਰ ਸਰ ਪ੍ਰਦੀਪ ਸਿੰਘ ਉਹਨਾਂ ਦੇ ਨਾਲ ਵਾਪਰੀ, ਉਸ ਨੇ ਰਾਦਰ ਬਾਕੀ ਫੋਕਸ ਨੂੰ ਹੋਰ ਪਾਸੇ ਮੋੜ ਦਿੱਤਾ ਕਿ ਭਾਈ ਕਿਸ ਲੈਵਲ ਤੱਕ ਗੁੰਡਾਗਰਦੀ ਔਰ ਇਸ ਕਿਸਮ ਦੀ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਜਾਂ ਬਣਾਇਆ ਜਾਂਦਾ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਹੋਲਾ ਮਹੱਲਾ ਦੀ ਗੱਲ ਕਰਦੇ ਹਾਂ, ਔਰ ਮੈਂ ਪਹਿਲੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਕਿ ਦੋ ਐਸੇ ਤਿਉਹਾਰ ਨੇ ਜਾਂ ਫੈਸਟੀਵਲਸ ਨੇ ਜਿਹੜੇ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਥਾਪਿਤ ਕੀਤੇ। ਬਹੁਤ ਸਾਰੇ ਜਦੋਂ ਅਸੀਂ ਅੱਜ ਆਪਣੇ 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਉਹਨਾਂ ਦੇ ਗੁਰਗੱਦੀ ਦਿਵਸ, ਜੋਤੀ ਜੋਤ ਸਮਾਨ ਦੇ ਦਿਵਸ ਮਨਾਉਂਦੇ ਹੈ ਤੇ ਇਹ ਬਹੁਤ ਸਾਰਾ ਜਿਹੜਾ ਹੈ ਇਹ ਬਾਅਦ ਦੇ ਵਿੱਚ 19ਵੀਂ ਸਦੀ ਦੇ ਦੂਸਰੇ ਅੱਧ 'ਚ ਖਾਸ ਤੌਰ ਤੇ ਜਦੋਂ ਸਿੰਘ ਸਭਾ ਮੂਵਮੈਂਟ ਰਾਹੀਂ ਅਵੇਅਰਨੈਸ ਆਈ ਔਰ ਉਸ ਤੋਂ ਬਾਅਦ ਥਾਂ ਜਿਹੜਾ ਹੈ ਆਪਣੇ ਗੁਰੂ ਸਾਹਿਬਾਨ ਨਾਲ ਜੁੜਨ ਦੀ ਗੱਲ ਆਈ, ਕਿਉਂਕਿ ਅਦਰਵਾਈਜ਼ ਉਹਨਾਂ ਜਿਹੜੇ ਵੀ ਗੁਰੂ ਸਾਹਿਬਾਨ ਦੇ ਦਿਨ ਉਹਨਾਂ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਹੀ ਮਨਾਏ ਜਾਂਦੇ ਸੀ ਜਿੱਥੇ ਉਹਨਾਂ ਦੇ ਪ੍ਰਕਾਸ਼ ਹੋਏ ਜਾਂ ਗੁਰਗੱਦੀ ਮਿਲੀ ਜਾਂ ਜੋਤੀ ਜੋਤ ਸਮਾਏ। ਪਰ ਹੌਲੀ ਜਦੋਂ ਕੌਮ ਦਾ ਦਾਇਰਾ ਵੱਡਾ ਹੋਇਆ ਔਰ 20ਵੀਂ ਸਦੀ ਤੱਕ ਪਹੁੰਚਦੇ ਹਾਂ, ਜਦੋਂ 4 ਚੁਫੇਰੇ ਦੁਨੀਆ ਭਰ 'ਚ ਗੁਰਦੁਆਰਿਆਂ ਦਾ ਨੈਟਵਰਕ ਹੁਣ 21ਵੀਂ ਸਦੀ ਤੱਕ ਹੈ, ਸੋ ਚਾਰੇ ਪਾਸੇ ਕੈਲੰਡਰ ਦੇ ਰਾਹੀਂ ਜਾਣਕਾਰੀ ਵੀ ਹੈ, ਗੁਰਦੁਆਰਿਆਂ 'ਚ ਲਗਾਤਾਰ ਪ੍ਰਕਾਸ਼ ਹੁੰਦੇ ਨੇ ਔਰ ਆਲਮੋਸਟ ਹਰ ਥਾਂ ਤੇ ਘੱਟੋ ਘੱਟ ਜਿਹੜੇ ਕੀਰਤਨੀ ਸਿੰਘ ਨੇ ਜਾਂ ਕਥਾਵਾਚਕ ਨੇ ਉਹ ਵੀ ਕੈਲੰਡਰ ਦੇਖ ਕੇ ਆਉਂਦੇ ਨੇ ਔਰ ਸੰਗਤ ਦੇ ਵਿੱਚ ਅਵੇਅਰਨੈਸ ਵੀ ਹੁੰਦੀ ਹੈ ਕਿ ਭਾਈ ਗੁਰੂ ਸਾਹਿਬਾਨ ਦਾ ਪ੍ਰਕਾਸ਼ ਦਿਵਸ ਕਿਹੜਾ ਹੈ ਔਰ ਗੁਰਗੱਦੀ ਦਿਵਸ ਕਿਹੜਾ ਔਰ ਜੋਤੀ ਜੋਤ ਸਮਾਨ ਦਾ ਦਿਵਸ ਕਿਹੜਾ ਹੈ। ਔਰ ਉਸ ਤੋਂ ਇਲਾਵਾ ਬਾਕੀ ਇਤਿਹਾਸਕ ਦਿਹਾੜੇ ਵੀ ਜਿਹੜੀਆਂ ਖਾਸ ਪ੍ਰਾਪਤੀਆਂ, ਕੋਈ ਦਿੱਲੀ ਫਤਿਹ, ਘੱਲੂਘਾਰਿਆਂ ਦੇ ਦਿਨ ਨੇ ਔਰ ਕਰੰਟ ਹਿਸਟਰੀ ਦੇ ਵਿੱਚ ਜੂਨ 84 ਦਾ ਘੱਲੂਘਾਰਾ, ਨਵੰਬਰ 84 ਘੱਲੂਘਾਰਾ, ਫਿਰ ਸਾਡੇ ਅਜੋਕੇ ਸ਼ਹੀਦਾਂ ਦੇ ਦਿਨ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਔਰ ਇਸੇ ਤਰ੍ਹਾਂ ਸਾਡੇ 18ਵੀਂ 19ਵੀਂ ਸਦੀ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ, ਸਰ ਬਘੇਲ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਇਹ ਸਾਰੇ ਦਿਨ ਵੀ ਐਸਟੈਬਲਿਸ਼ ਹੋਏ। ਲੇਕਿਨ ਅਸੀਂ ਇਤਿਹਾਸਕ ਵੇਰ ਵਿੱਚ ਦੇਖਦੇ ਹਾਂ ਕਿ ਪਹਿਲੀ ਵਿਸਾਖ ਨੂੰ ਜਿਹੜੇ ਇਕੱਠ ਦੀ ਗੱਲ ਹੈ ਇਹ ਗੁਰੂ ਅਮਰਦਾਸ ਜੀ ਨੇ ਆਰੰਭੀ ਔਰ ਉਹਨਾਂ ਦੇ ਪਿਆਰੇ ਸਿੱਖ ਭਾਈ ਪਾਰੋ ਜੁਲਕਾ, ਜਿਨ੍ਹਾਂ ਦਾ ਨਾਂ ਭਾਈ ਗੁਰਦਾਸ ਜੀ ਨੇ ਉਸ ਵੇਲੇ ਦੇ ਪ੍ਰੋਮੀਨੈਂਟ ਸਿੱਖਾਂ 'ਚ ਦਿੱਤਾ ਹੈ, ਉਹਨਾਂ ਨੂੰ ਸੱਦ ਕੇ ਉਹਨਾਂ ਨੇ ਕਿਹਾ ਕਿ ਭਾਈ ਉਦੋਂ ਤੱਕ 22 ਮੰਜੀਆਂ ਵੀ ਸਥਾਪਿਤ ਹੋ ਚੁੱਕੀਆਂ ਸੀ ਗੁਰੂ ਅਮਰਦਾਸ ਜੀ ਰਾਹੀਂ ਔਰ ਸਿੱਖੀ ਦਾ ਪ੍ਰਚਾਰ ਇੱਧਰੋਂ ਸਿਰਮੌਰ ਕਿਨੌਰ ਤੋਂ ਲੈ ਕੇ ਨੇਪਾਲ ਤੱਕ ਔਰ ਕਾਬਲ ਕੰਧਾਰ ਤੱਕ, ਕਿਉਂਕਿ 22 ਮੰਜੀਆਂ 'ਚੋਂ ਇੱਕ ਮੰਜੀ ਜਿਹੜੀ ਹੈ ਉਹ ਈਵਨ ਕਾਬਲ ਦੀ ਸੰਗਤ ਦੇ ਨਾਂ ਵੀ ਹੈ। ਔਰ ਅਸੀਂ ਦੇਖਦੇ ਹਾਂ ਕਿ 4 ਚੁਫੇਰੇ ਸਿੱਖੀ ਦਾ ਪ੍ਰਭਾਵ ਸੀ ਔਰ ਇਹ ਪਹਿਲਾ ਇਕੱਠ ਗੋਇੰਦਵਾਲ ਦੀ ਧਰਤੀ ਦੇ ਉੱਤੇ ਪਹਿਲੀ ਵਿਸਾਖ ਨੂੰ ਹੋਇਆ ਔਰ ਇਹ ਫਿਰ ਲਗਾਤਾਰਤਾ ਨਾਲ ਜਾਰੀ ਰਿਹਾ। ਸੰਗਤ ਨੂੰ ਪਤਾ ਹੁੰਦਾ ਸੀ ਕਿ ਭਾਈ ਸੰਗਤ ਦੇ ਜੋੜ ਮੇਲੇ ਹੋਣੇ ਨੇ ਔਰ 1699 ਈਸਵੀ 1756 ਬਿਕਰਮੀ ਦੀ ਵਿਸਾਖੀ ਨੂੰ 10ਵੇਂ ਪਾਤਸ਼ਾਹ ਨੇ ਫਿਰ ਖਾਸ ਤੌਰ ਤੇ ਹੋਰ ਵੀ ਸਪੈਸ਼ਲ ਹੁਕਮਨਾਮੇ ਜਾਰੀ ਕਰਕੇ ਸੰਗਤ ਨੂੰ ਜਿਹੜਾ ਅਨੰਦਪੁਰ ਸਾਹਿਬ ਪਹੁੰਚਣ ਲਈ ਕਿਹਾ ਔਰ 80,000 ਦੇ ਇਕੱਠ ਚੋਂ 5 ਪਿਆਰੇ ਜਿਹੜੇ ਨੇ ਉਹ ਪ੍ਰਗਟ ਹੁੰਦੇ ਨੇ, ਕਿਉਂਕਿ ਇਹ ਇੰਪੋਰਟੈਂਟ ਹੈ ਸਮਝਣਾ। ਹੁਣ ਦੂਸਰਾ ਦਿਨ ਜਿਹੜਾ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤਾ ਗਿਆ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ 1700 ਦੇ ਵਿੱਚ ਹਾਲਾਂ ਕੁਝ ਜਿਹੜੇ ਸੋਰਸ ਨੇ ਉਹ 1701 ਦਾ ਜ਼ਿਕਰ ਕਰਦੇ ਨੇ, ਪਰ ਜਿੰਨਾ ਕੁ ਮੈਨੂੰ ਲੱਗਦਾ ਹੈ ਕਿ ਵੀ ਇਹ 1700 ਹੀ ਹੈ ਇਮੀਡੀਏਟ ਉਸ ਤੋਂ ਬਾਅਦ। ਇਹ ਹੋਲਾ ਮਹੱਲਾ ਔਰ ਇਸ ਦੇ ਲਫ਼ਜ਼ਾਂ ਬਾਰੇ ਵੀ ਥੋੜੀ ਬਹੁਤ ਵਿਚਾਰ ਭਿੰਨਤਾ ਹੈ। ਇਸ ਨੂੰ ਅਰਬੀ ਲਫ਼ਜ਼ ਦੇ ਨਾਲ ਹੋਲਾ ਦੱਸਿਆ ਜਾਂਦਾ ਹੈ ਜਿਸ ਦਾ ਮਤਲਬ ਹੈ ਹੱਲਾ ਕਰਨਾ ਔਰ ਮਹੱਲਾ ਲਫ਼ਜ਼ ਦੇ ਲਈ ਇੱਕ ਤਾਂ ਇਹ ਹੈ ਕਿ ਵੀ ਜਿਵੇਂ ਜਿਹੜਾ ਮਾਊਂਟਡ ਹੈ ਘੋੜੇ ਤੇ ਆ ਉਸ ਦਾ ਉਤਰਨਾ ਔਰ ਕੁਛ ਦਾ ਹੈ ਕਿ ਭਾਈ ਮਾਰਚਿੰਗ ਇਨ ਅ ਫਾਇਲ, ਜਿਵੇਂ ਫੌਜੀ ਮਾਰਚ ਹੁੰਦਾ ਹੈ ਨਗਾਰਿਆਂ ਔਰ ਪੂਰੇ ਜਿਹੜਾ ਜਾਹੋ ਜਲਾਲ ਦੇ ਨਾਲ। ਸੋ ਹੋਲਾ ਹੱਲੇ ਦੇ ਨਾਲ ਜੁੜਿਆ ਹੋਇਆ ਔਰ ਇਹ ਜੇ ਅਸੀਂ ਕਹਿਣਾ ਹੋਏ ਹੁਣ ਵੀ ਜਿਹੜੇ ਲੋਕ ਇਹਨਾਂ ਦੇ ਐਕਸਪਰਟਸ ਵੱਡੀਆਂ ਤਾਕਤਾਂ ਬੇਸ਼ੱਕ ਉਹ ਯੂਕਰੇਨ ਜਾਂ ਚਾਈਨਾ ਜਾਂ ਦੂਜੇ ਇਸ
ਸਾਰੀਆਂ ਫੌਜਾਂ ਦੇ ਕੀ ਹੋਏਗਾ, ਕੀ ਕੰਬੀਨੇਸ਼ਨ ਬਣੇ ਜਾਂ ਇਹਨੂੰ ਕੀ ਹੋਏ, ਉਸ ਦੀ ਸਿਮੂਲੇਸ਼ਨ ਵਾਰ ਗੇਮਸ ਖੇਡਦੇ ਨੇ। ਔਰ ਜਦੋਂ ਮਿਲਟਰੀ ਐਕਸਰਸਾਈਜ਼ਸ ਦੀ ਗੱਲ ਵੀ ਹੁੰਦੀ ਹੈ ਕਿ ਜੀ ਰੂਸ ਔਰ ਚੀਨ ਦੀ ਫੌਜ ਨੇ ਸਾਂਝੀਆਂ ਫੌਜੀ ਐਕਸਰਸਾਈਜ਼ਸ ਕੀਤੀਆਂ ਜਾਂ ਅਮਰੀਕਾ ਪਾਕਿਸਤਾਨ ਦੀਆਂ ਫੌਜਾਂ ਨੇ ਕੀਤੀਆਂ, ਜਾਂ ਇਹ ਸਾਰਾ ਇਹ ਇਨਫੈਕਟ ਜਿਹੜੀਆਂ ਨੇ ਇਹ ਵੀ ਵਾਰ ਗੇਮਸ ਦਾ ਹਿੱਸਾ ਹੀ ਹੁੰਦਾ ਕਿ ਜਿਹਦੇ 'ਚ ਤੁਸੀਂ ਫਿਊਚਰ ਸਿਨੈਰੀਓ ਵੀ ਦੇਖਦੇ ਹੋ। ਇੱਕ ਤਾਂ ਅੱਜ ਕੱਲ੍ਹ ਬਹੁਤ ਕੁਝ ਕੰਪਿਊਟਰਾਈਜ਼ਡ ਹੈ, ਉਹ ਦੇਖਦੇ ਨੇ ਵੀ ਇਹ ਫੌਜ ਤੇ ਇਹ ਫੌਜ ਰਲ ਜਾਏ, ਜੰਗ ਦਾ ਸਿਨੈਰੀਓ ਕੀ ਹੋਏਗਾ, ਉਹ ਕੰਪਿਊਟਰ ਓਰੀਜੀਨੇਟਿਡ ਜਾਂ ਉਸ ਨਾਲ ਟੈਕਲ ਕਰਨ ਵਾਲੀਆਂ ਨੇ। ਲੇਕਿਨ ਉਸ ਪੀਰੀਅਡ 'ਚ ਔਰ ਈਵਨ ਜਦੋਂ ਅਸੀਂ ਆਮ ਆਰਮੀ ਟ੍ਰੇਨਿੰਗ 'ਚ ਵੀ, ਮੁਲਕਾਂ ਦੀ ਟ੍ਰੇਨਿੰਗ 'ਚ ਵੀ ਦੇਖਦੇ ਹਾਂ ਆਰਮੀ ਦੇ ਵਿੱਚ, ਤੇ ਉਹ ਜਿਹਨੂੰ ਫੌਜੀ ਟਰਮ 'ਚ ਉੱਥੇ ਕਿਹਾ ਜਾਂਦਾ ਹੈ ਕਿ ਸਕੀਮ ਤੇ ਗਏ ਨੇ। ਹੁਣ ਸਕੀਮ ਤੇ ਜਾਣਾ ਅਸਲ 'ਚ ਇਸ ਕਿਸਮ ਦਾ ਹੀ ਜਿਹੜੀ ਟ੍ਰੇਨਿੰਗ ਹੁੰਦੀ ਸੀ ਕਿ ਭਾਈ ਕਿਸ ਪਾਸਿਓਂ ਕਿਵੇਂ ਜਿਹੜਾ ਉਹ ਲੜਾਈ ਦੇ ਵਿੱਚ ਕੀ ਜਿਹੜੇ ਨੇ ਉਹ ਖੈਮੇ ਬਣ ਸਕਦੇ ਨੇ ਤੇ ਉਹਦੇ 'ਚ ਕਿਵੇਂ ਲੜਿਆ ਜਾਣਾ। ਸੋ ਇਹ ਖਾਲਸਾ ਪੰਥ, ਹਾਲਾਂ ਜਦੋਂ ਅਸੀਂ ਸ਼ਸਤਰ ਵਿਦਿਆ ਦੀ ਗੱਲ ਕਰਦੇ ਹਾਂ, ਇਹ ਨਹੀਂ ਹੈ ਕਿ 1699 ਈਸਵੀ 'ਚ ਹੀ ਸ਼ਸਤਰ ਵਿਦਿਆ ਆਈ। ਸ਼ਸਤਰ ਵਿਦਿਆ ਤਾਂ 6ਵੇਂ ਪਾਤਸ਼ਾਹ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਉਹਨਾਂ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ। ਔਰ ਪਹਿਲੀ ਜਿਹੜੀ ਸਾਡੀ ਖਾਲਸਾਈ ਜਿਹੜਾ ਅਨੰਦਪੁਰ ਸਾਹਿਬ ਦੇ ਖਾਲਸਾ ਸਾਜਨਾ ਤੋਂ ਪਹਿਲਾਂ ਜੇ ਸਿੱਖ ਫੌਜ ਦਾ ਪਹਿਲਾ ਨਿਊਕਲੀਅਸ ਕਹਿਣਾ ਹੋਏ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ 52 ਸਿੱਖ ਜਿਹੜੇ ਕਿ ਬਿਲਕੁਲ ਆਪਣੇ ਆਪ ਨੂੰ ਮਰਨ ਮਾਰਨ ਲਈ ਤਿਆਰ, ਗੁਰੂ ਤੋਂ ਕੁਰਬਾਨ ਹੋਣ ਲਈ, ਉਹ ਪਹਿਲੀ ਐਨਰੋਲਮੈਂਟ ਉਹਨਾਂ 52 ਸਿੱਖਾਂ ਦੀ ਹੈ ਜਿਹੜਾ ਇਨਰ ਕੋਰ ਬਣਦਾ। ਔਰ ਫਿਰ ਉਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਹੁਕਮਨਾਮਾ ਅਕਾਲ ਤਖਤ ਸਿਰਜਣਾ ਦੇ ਨਾਲ ਹੈ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹੜਾ ਵੀ ਮੇਰੀ ਖੁਸ਼ੀ ਲੈਣਾ ਚਾਹੁੰਦਾ ਉਹ ਵਧੀਆ ਘੋੜਾ ਭੇਟਾ ਲੈ ਕੇ ਆਏ, ਵਧੀਆ ਸ਼ਸਤਰ ਲਿਆਏ ਔਰ ਆਪਣੇ ਆਪ ਨੂੰ ਜਿਹੜਾ ਐਨਰੋਲ ਕਰੇ ਕਿ ਭਾਈ ਉਹ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਆ, ਕੁਰਬਾਨ ਹੋਣ ਲਈ ਤਿਆਰ ਹੈ। ਔਰ ਇਸ ਦੇ ਨਾਲ ਫਿਰ ਵੱਡੇ ਪੈਮਾਨੇ ਦੇ ਉੱਤੇ ਅਸੀਂ ਉਸ ਪੀਰੀਅਡ 'ਚ ਦੇਖਦੇ ਹਾਂ ਕਿ ਸਿਕਲੀਗਰ ਸਿੱਖ ਜਿਹੜੇ ਰਾਜਪੂਤ ਕਬੀਲੇ ਰਾਜਸਥਾਨ ਦੇ, ਜਿਨ੍ਹਾਂ ਨੂੰ ਅੱਜ ਵਣਜਾਰੇ ਔਰ ਦੂਸਰੇ ਵੀ, ਸਿੱਕਲ ਜਿਹੜਾ ਲਫ਼ਜ਼ ਹੀ ਇਹ ਦੱਸਦਾ ਵੀ ਉਹ ਲੋਕ ਹਥਿਆਰ ਬਣਾਉਂਦੇ ਸੀ। ਔਰ ਉਹਨਾਂ ਜ਼ਮਾਨਿਆਂ 'ਚ ਅਜੇ ਬੇਸ਼ੱਕ ਫਾਇਰ ਆਰਮਸ ਤਾਂ ਆ ਚੁੱਕੀਆਂ ਸੀ, ਲੇਕਿਨ ਫਾਇਰ ਆਰਮਸ ਲਈ ਵੀ ਹੁਣ ਅੱਜ ਵੀ ਰਾਜਸਥਾਨ ਜਾਂ ਮੱਧ ਪ੍ਰਦੇਸ਼ ਜਾਂ ਦੂਸਰੇ 'ਚ ਜਿਹੜੇ ਦੇਸੀ ਹਥਿਆਰ ਬਣਾਉਣ ਵਾਲੇ ਨੇ, ਜਿਸ ਪਿਸਤੌਲ ਨੂੰ ਕੱਟਾ ਕਹਿੰਦੇ ਨੇ, ਉਹ ਉਹਨਾਂ ਤੋਂ ਵਧੀਆ ਕੋਈ ਨਹੀਂ ਬਣਾਉਂਦਾ। ਔਰ ਕਈ ਹਾਲਤਾਂ 'ਚ ਉਹ ਰੈਗੂਲਰ ਰਿਵਾਲਵਰ ਔਰ ਪਿਸਟਲ ਨਾਲੋਂ ਵੀ ਜਿਹੜਾ ਉਹ ਬਿਹਤਰ ਹੁੰਦੇ ਰਹੇ ਨੇ। ਸੋ ਸਸਤੇ ਵੀ, ਅਵੇਲੇਬਲ ਵੀ। ਸੋ ਉਹਨਾਂ ਦੀਆਂ ਵੱਡੀਆਂ ਸੇਵਾਵਾਂ ਰਹੀਆਂ। ਔਰ ਗੁਰੂ ਸਾਹਿਬ ਨੇ ਜਿਹੜਾ ਲੋਹਗੜ੍ਹ ਦਾ ਕਿਲ੍ਹਾ ਵੀ ਜਦੋਂ ਅਸੀਂ ਦੇਖਦੇ ਹਾਂ ਅੰਮ੍ਰਿਤਸਰ 'ਚ ਡਿਫੈਂਸ ਲਈ, ਔਰ 4 ਜੰਗਾਂ 6ਵੇਂ ਪਾਤਸ਼ਾਹ ਨੇ ਲੜੀਆਂ। ਸੋ ਆਲਰੇਡੀ ਸਿੱਖ ਫੁੱਲੀ ਔਰ ਪ੍ਰੋਪਰ ਉਹਨਾਂ ਦੀ ਟ੍ਰੇਨਿੰਗ ਵੀ ਸੀ, ਮੱਲ ਅਖਾੜੇ ਵੀ ਸੀ। ਹੁਣ ਸਰੀਰਕ ਤੌਰ ਤੇ ਤੰਦਰੁਸਤੀ ਲਈ ਗੁਰੂ ਅੰਗਦ ਸਾਹਿਬ ਨੇ ਅੱਜ ਵੀ ਤੁਸੀਂ ਖਡੂਰ ਸਾਹਿਬ ਜਾਓ ਤੇ ਗੁਰਦੁਆਰਾ ਮੱਲ ਅਖਾੜਾ ਜਿਹਦੇ 'ਚ ਫਿਜ਼ੀਕਲ ਐਕਸਰਸਾਈਜ਼ ਦੀ ਗੱਲ, ਔਰ 6ਵੇਂ ਪਾਤਸ਼ਾਹ ਦੇ ਵੇਲੇ ਤਾਂ ਫਿਰ ਇਹ ਪ੍ਰੋਪਰ ਜਿਹੜੀ ਹੈ ਹਥਿਆਰਾਂ ਦੀ ਸਿਖਲਾਈ, ਹਥਿਆਰ ਔਰ ਘੋੜਿਆਂ ਦੀ ਗੱਲ ਅਸੀਂ ਈਵਨ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ 'ਚ ਹੀ ਦੇਖਦੇ ਹਾਂ ਕਿ ਕਿਵੇਂ, ਕਿਉਂਕਿ ਉਸ ਜ਼ਮਾਨੇ 'ਚ ਅਰਬੀ ਨਸਲ ਦੇ ਘੋੜੇ ਜਿਨ੍ਹਾਂ ਦੀ ਇੱਕ ਵੱਡੀ ਮੰਡੀ ਕਾਬਲ ਦੇ ਵਿੱਚ ਸੀ, ਔਰ ਕਾਬਲ ਦੀ ਸਿੱਖ ਸੰਗਤ ਜਿਹੜੀ ਵਪਾਰਕ ਤੌਰ ਦੇ ਉੱਤੇ ਕਾਫੀ ਖੁਸ਼ਹਾਲ ਸੀ ਆਰਥਿਕ ਤੌਰ ਤੇ। ਸੋ ਉਹਨਾਂ ਨੂੰ ਹੁੰਦਾ ਸੀ ਔਰ ਹਮੇਸ਼ਾ ਹੀ ਕਾਬਲ ਦਾ ਔਰ ਉਸ ਖਿੱਤੇ ਦਾ ਸੰਬੰਧ ਗੁਰੂ ਘਰ ਨਾਲ ਜੁੜਿਆ ਰਿਹਾ ਕਿ ਭਾਈ ਅਸੀਂ ਵਧੀਆ ਘੋੜੇ ਗੁਰੂ ਨੂੰ ਦੇਣੇ ਨੇ ਔਰ ਭੇਟ ਕਰਨੇ ਨੇ। ਔਰ ਅਸੀਂ ਉਹਨਾਂ ਹੀ 2 ਘੋੜੇ ਦਿਲਬਾਗ ਤੇ ਗੁਲਬਾਗ ਜਿਨ੍ਹਾਂ ਬਾਰੇ ਹੈ ਕਿ ਭਾਈ ਕਿਵੇਂ ਉਹ ਲਾਹੌਰ ਦੇ ਨਵਾਬ ਨੇ ਖੋਹ ਲਏ ਔਰ ਕਿਵੇਂ ਭਾਈ ਬਿਧੀ ਚੰਦ ਉਹਨਾਂ ਨੂੰ ਛੁਡਾ ਕੇ ਲਏ। ਮੈਂ ਬੈਕਗਰਾਊਂਡ 'ਚ ਦੇ ਰਿਹਾ ਕਿ ਵੀ ਇਹ ਵੀ ਸੋਚਣਾ ਜਾਂ ਕਹਿਣਾ ਕਿ ਵੀ ਸ਼ਾਇਦ ਹਥਿਆਰਬੰਦ ਟ੍ਰੇਨਿੰਗ ਜਾਂ ਸ਼ਸਤਰਾਂ ਦੀ ਗੱਲ ਸਿਰਫ ਤੇ ਸਿਰਫ 1699 ਤੋਂ ਬਾਅਦ ਸ਼ੁਰੂ ਹੁੰਦੇ ਮੈਂ ਨਹੀਂ ਹੈ। ਔਰ ਈਵਨ 6ਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਜੀਵਨ ਦੇ ਅਖੀਰਲੇ 17-18 ਵਰੇ ਜਾਂਦੇ ਨੇ, ਉਸ ਸ਼ਹਿਰ ਨੂੰ ਵੀ ਉਹਨਾਂ ਨੇ ਵਸਾਇਆ। ਤੇ ਗੁਰੂ ਹਰਰਾਏ ਸਾਹਿਬ ਨੂੰ ਗੱਦੀ ਦੇਣ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕਿਹਾ, ਉਹਨਾਂ ਦੇ ਪੋਤਰੇ ਸਨ ਬਾਬਾ ਗੁਰਦਿੱਤਾ ਜੀ ਦੇ ਹੀ ਬੇਟੇ, ਕਿ ਭਾਈ ਤੁਹਾਨੂੰ ਕੋਈ ਜੰਗ ਨਹੀਂ ਲੜਨੀ ਪਏਗੀ, ਪਰ 2200 ਘੋੜ ਸਵਾਰ ਤੁਸੀਂ ਹਮੇਸ਼ਾ ਰੱਖਣੇ ਨੇ। ਉਹੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਜਿਹੜੇ 2200 ਘੋੜ ਸਵਾਰ ਨੇ ਉਹ 7ਵੇਂ ਪਾਤਸ਼ਾਹ ਦੇ ਨਾਲ ਰਹੇ ਔਰ ਉਹਨਾਂ ਦਾ ਇਸਤੇਮਾਲ ਵੀ ਹੋਇਆ। ਉਹ ਮੈਂ ਕਿਸੇ ਵੇਲੇ ਫਿਰ ਇਸ ਵਾਕਿਆ ਨੂੰ ਦੁਹਰਾਵਾਂਗਾ ਕਿ ਭਾਈ ਜਦੋਂ ਔਰੰਗਜ਼ੇਬ ਦੀ ਗੱਦੀ ਨਸ਼ੀਨੀ ਔਰ ਉਹਨਾਂ ਭਰਾਵਾਂ ਦੀ ਲੜਾਈ ਹੁੰਦੀ ਹੈ, ਕਿਵੇਂ ਉਹਨਾਂ 2200 ਘੋੜ ਸਵਾਰਾਂ ਨੇ
ਦਾਰਾ ਸ਼ਿਕੋ ਜਿਹੜਾ ਕਿ ਬਿਆਸਾ ਤੋਂ ਭੱਜ ਕੇ ਸਿੰਧ ਵੱਲ ਜਾ ਰਿਹਾ ਸੀ ਔਰ ਉਸਨੇ ਗੁਰੂ ਸਾਹਿਬ ਦੀ ਮਦਦ ਲਈ ਔਰ ਉਹਨਾਂ ਜਿਹੜੇ ਗੁਰੂ ਸਾਹਿਬ ਦੇ ਉਹਨਾਂ ਘੋੜ ਸਵਾਰਾਂ ਨੇ ਜਾਂ ਫੌਜ ਨੇ ਉਹਦੇ 'ਚ ਕੀ ਰੋਲ ਅਦਾ ਕੀਤਾ। ਲੇਕਿਨ ਅਸੀਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਜਿਹੜਾ ਉਸ ਕਿਸਮ ਦਾ ਪੂਰਾ ਜਾਓ ਜਲਾਲ ਜਿਹੜਾ ਮੀਰੀ ਔਰ ਪੀਰੀ ਦੀ ਰਿਪਰੈਜ਼ੈਂਟੇਸ਼ਨ ਸੀ ਹੋ ਰਿਹਾ। ਲੇਕਿਨ 1675 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਕਿ 10ਵੇਂ ਪਾਤਸ਼ਾਹ 9 ਵਰੇ ਦੀ ਉਮਰ ਦੇ ਵਿੱਚ ਨੇ ਫਿਰ ਫੁੱਲ ਫਲੈਜਡ ਔਰ ਆਲਰੇਡੀ ਇਹ ਵੀ ਹਿਸਟਰੀ ਦੇ ਕੁਝ ਜਿਹੜੇ ਮਿਸਟਿਕ ਚੈਪਟਰ ਨੇ ਸਾਡੇ ਹਿਸਟੋਰੀਅਨਸ ਨੇ ਕਦੇ ਬਹੁਤੇ ਡਿਸਕਸ ਨਹੀਂ ਕੀਤੇ ਵੀ ਐਸਾ ਕੀ ਕਾਰਨ ਸੀ ਕਿ ਕਰਤਾਰਪੁਰ ਦੀ ਜੰਗ ਤੋਂ ਬਾਅਦ ਜਿਹੜੀ 6ਵੇਂ ਪਾਤਸ਼ਾਹ ਨੇ ਜਲੰਧਰ ਦੇ ਨੇੜੇ ਕਰਤਾਰਪੁਰ ਚੌਥੀ ਜੰਗ ਲੜੀ ਕਿ ਅਖੀਰੇ 18 ਸਾਲ ਲਗਭਗ ਗੁਰੂ ਸਾਹਿਬ ਰਿਟਰੀਟ ਕਰਕੇ ਸ਼ਿਵਾਲਕ ਹਿਲਸ ਦੇ ਵਿੱਚ ਚਲੇ ਗਏ ਜਿਨ੍ਹਾਂ ਨੂੰ ਅੱਜ ਕੀਰਤਪੁਰ ਅਨੰਦਪੁਰ ਸਾਹਿਬ ਔਰ ਉਹ ਸਾਰਾ ਸ਼ਿਵਾਲਕ ਪਹਾੜੀ ਦੀ ਜਿਹੜੀ ਹੈ ਫੁੱਟ ਹਿਲਸ ਦੇ ਵਿੱਚ ਹੈ। ਔਰ ਕਿਵੇਂ ਦਰਬਾਰ ਸਾਹਿਬ ਅਕਾਲ ਤਖਤ ਉਸ ਦੇ ਉੱਤੇ ਪ੍ਰਿਥੀ ਚੰਦ ਦੀ ਔਲਾਦ ਮਿਹਰਬਾਨ ਔਰ ਫਿਰ ਜਿਹੜਾ ਹੈ ਉਹ ਦੂਸਰਾ ਹਰਜੀ ਉਹਨਾਂ ਦਾ ਕਬਜ਼ਾ ਹੋਇਆ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਸ ਫੀਲਡ 'ਚ ਆ ਕੇ ਫਿਰ 10ਵੇਂ ਪਾਤਸ਼ਾਹ ਨੇ ਖੰਡਾ ਖੜਕਾਇਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਸ ਦੀ ਟ੍ਰੇਨਿੰਗ ਬੈਕਗਰਾਉਂਡ ਉਸ ਦੇ ਲਈ ਜਿਹੜੀ ਡਿਜ਼ਾਇਰਡ ਟੋਪੋਗ੍ਰਾਫੀ ਜਿਓਗ੍ਰਾਫੀ ਉਸ ਸਭ ਨੂੰ ਕਿਉਂਕਿ ਇਵੇਂ ਨਹੀਂ ਅੱਜ ਤੁਸੀਂ ਸਾਰਾ ਪੰਜਾਬ 5 ਘੰਟੇ 'ਚ ਘੁੰਮ ਜਾਂਦੇ ਹੋ ਪਰ ਉਸ ਪੀਰੀਅਡ 'ਚ ਸ਼ਿਵਾਲਕ ਹਿਲਸ ਤੱਕ ਪਹੁੰਚਣਾ ਰਾਹ ਦੇ ਵਿੱਚ ਦਰਿਆ ਵੀ ਔਰ ਘਣੇ ਜੰਗਲ ਸ਼ੇਰ ਬਘਿਆੜ ਔਰ ਕੋਈ ਸੜਕਾਂ ਨਹੀਂ ਸੀ ਬਣੀਆਂ ਹੁੰਦੀਆਂ ਸੋ ਉਹ ਇੱਕ ਵੱਡੀਆਂ ਰੁਕਾਵਟਾਂ ਵੀ ਸੀ ਜਿਹਦੇ ਥੱਲੇ ਔਰ ਉਹ ਮੇਨ ਲੈਂਡ ਲਾਹੌਰ ਤੋਂ ਸਰਹੰਦ ਤੋਂ ਜਿੱਥੇ ਕਿ ਸ਼ਾਹੀ ਪਾਵਰ ਸੀ ਉਸ ਤੋਂ ਦੂਰ ਵੀ ਸੀ ਔਰ ਇਹ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਫਿਰ ਉਹ ਅਨੰਦਪੁਰ ਜਿਹੜਾ ਸਿਟੀ ਆਫ ਬਲਿਸ ਬੇਸ਼ੱਕ ਕੀਰਤਪੁਰ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮਾਤਾ ਜੀ ਦੇ ਨਾਂ ਦੇ ਉੱਤੇ ਚੱਕ ਨਾਨਕੀ ਵਸਾਇਆ ਸੀ ਜਿਹੜਾ ਚੱਕ ਨਾਨਕੀ ਫਿਰ ਐਕਸਪੈਂਡ ਹੋ ਕੇ ਬਾਅਦ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਉਹ ਆਨੰਦਪੁਰ ਸਾਹਿਬ ਦੇ ਨਾਂ ਨਾਲ ਜਿਹੜਾ ਸਿਟੀ ਆਫ ਬਲਿਸ ਆਨੰਦ ਦਾ ਸ਼ਹਿਰ ਔਰ ਉਸ ਦਾ ਜ਼ਿਕਰ ਅਸੀਂ ਅਕਸਰ ਕਰਦੇ ਹਾਂ। ਸੋ 9 ਵਰੇ ਦੀ ਉਮਰ ਦੇ 10ਵੇਂ ਪਾਤਸ਼ਾਹ ਨੇ ਫਿਰ ਆਪਣਾ ਪੂਰਾ ਫੋਕਸ ਜਿੱਥੇ ਬਾਕੀ ਸਾਰਾ ਗੁਰੂ ਦਰਬਾਰ ਦਾ ਔਰ ਜੋ ਫਰਜ਼ ਸੀ ਸਿੱਖੀ ਦੇ ਔਰ ਦੂਸਰੇ ਉਹ ਤਾਂ ਚੱਲ ਰਹੇ ਸੀ ਲੇਕਿਨ ਸਿੱਖਾਂ ਨੂੰ ਜੰਗਜੂ ਰੂਪ ਦੇ ਵਿੱਚ ਤਿਆਰ ਕਰਨ ਦਾ ਔਰ ਲਗਭਗ 19 ਸਾਲ ਦੀ ਉਮਰ 'ਚ 10ਵੇਂ ਪਾਤਸ਼ਾਹ ਨੇ ਪਹਿਲਾ ਜੰਗ ਭੰਗਾਣੀ ਦਾ ਜੰਗ ਜਿਹੜਾ ਪੌਂਟਾ ਸਾਹਿਬ ਦੇ ਮੁਕਾਮ ਤੇ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਅਸੀਂ ਦੇਖਦੇ ਹਾਂ ਕਿ ਜਦੋਂ 10ਵੇਂ ਪਾਤਸ਼ਾਹ ਲਗਭਗ 33 ਸਾਲ ਦੀ ਉਮਰ 'ਚ ਨੇ 1699 ਦੇ ਵਿੱਚ ਉਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ ਉਸ ਤੋਂ ਪਹਿਲਾਂ ਜੰਗਾਂ ਵੀ ਲੜੀਆਂ ਜਾ ਚੁੱਕੀਆਂ ਨੇ ਪਹਾੜੀਆਂ ਦੇ ਨਾਲ ਲੇਕਿਨ 1699 ਈਸਵੀ ਦੀ ਵਿਸਾਖੀ ਤੋਂ ਬਾਅਦ ਜਦੋਂ ਪੂਰੀ ਤਰ੍ਹਾਂ ਖਾਲਸਾ ਪੰਥ ਦੇ ਰੂਪ ਦੇ ਵਿੱਚ ਇੱਕ ਜਿਹੜਾ ਅਕਾਲ ਪੁਰਖ ਦੀ ਫੌਜ ਦੇ ਰੁਤਬੇ ਦੇ ਨਾਲ ਗੁਰੂ ਸਾਹਿਬ ਆਪਣਾ ਆਪਾ ਖਾਲਸੇ 'ਚ ਰੱਖ ਕੇ ਖਾਲਸਾ ਮੇਰੋ ਰੂਪ ਹੈ ਖਾਸ ਔਰ ਉਹਨਾਂ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਂਦੇ ਨੇ ਔਰ ਇਹ ਹੋਲਾ ਮਹੱਲੇ ਦਾ ਐਸਟੈਬਲਿਸ਼ ਹੋਣਾ ਇਹ ਇਨਫੈਕਟ ਉਸ ਵੇਲੇ ਦੀਆਂ ਵਾਰ ਗੇਮਸ ਦੀ ਸ਼ੁਰੂਆਤ ਹੈ। ਹਾਲਾਂਕਿ ਇਹ ਦੁਨੀਆ ਦੀ ਮਿਲਟਰੀ ਹਿਸਟਰੀ ਦੇ ਐਕਸਪਰਟ ਹੀ ਦੱਸ ਸਕਦੇ ਨੇ ਕਿ ਦੁਨੀਆ ਦੇ ਕਿਸ ਖਿੱਤੇ 'ਚ ਕਦੋਂ ਜਾਂ ਕਿਹੜੀ ਸੈਂਚਰੀ 'ਚ ਇਸ ਦੀ ਸ਼ੁਰੂਆਤ ਹੁੰਦੀ ਹੈ ਲੇਕਿਨ ਅਸੀਂ ਇਹ ਕਹਿ ਸਕਦੇ ਹਾਂ ਕਿ 3 ਸਦੀਆਂ ਪਹਿਲਾਂ ਕਿਉਂਕਿ ਚਰਨ ਗੰਗਾ ਰਿਵਰ ਹੈ ਜਿਹੜੀ ਹੁਣ ਤਾਂ ਬਿਲਕੁਲ ਛੋਟੀ ਜਿਹੀ ਰਹਿ ਗਈ ਉਸ ਦੇ ਕੰਢੇ ਦੇ ਉੱਤੇ ਸ਼ਿਵਾਲਕ ਹਿਲਸ ਦੇ ਵਿੱਚ ਔਰ ਇਸ ਦਿਨ ਦੇ ਮੁਤਾਬਕ ਇੱਕ ਖਾਸ ਮੁਕਾਮ ਨੂੰ ਚੁਣ ਲਿਆ ਜਾਂਦਾ ਸੀ। ਖਾਲਸਾ ਫੌਜ ਦੇ ਜਿਹੜੇ ਨੇ 2 ਗਰੁੱਪ ਜਿਹੜੇ ਨੇ ਉਹ ਅੱਡ-ਅੱਡ ਥਾਵਾਂ ਤੋਂ ਵੱਧਦੇ ਸੀ ਅੱਗੇ ਉਹਨਾਂ ਦਾ ਆਪਸੀ ਟਕਰਾਅ ਹੁੰਦਾ ਸੀ ਇੱਕ ਮੁਕਾਮ ਦੇ ਉੱਤੇ ਆ ਕੇ ਉਹਨਾਂ ਨੇ ਉਸ ਨੂੰ ਫਤਹ ਕਰਨਾ ਹੁੰਦਾ ਸੀ ਔਰ ਫਾਈਨਲੀ ਜਦੋਂ ਉਸ ਥਾਂ ਦੇ ਉੱਤੇ ਆ ਕੇ ਉਹ ਲੜਦੇ ਭਿੜਦੇ ਆ ਕੇ ਕਬਜ਼ਾ ਕਰ ਲੈਂਦੇ ਸੀ ਜਿਹੜੇ ਦਲ ਨੇ ਵੀ ਕੀਤਾ ਉਹਨਾਂ ਨੂੰ ਸਿਰੋਪਾਓ ਬਖਸ਼ੇ ਜਾਂਦੇ ਸੀ ਔਰ ਫਿਰ ਇੱਕ ਖੁਸ਼ੀ ਆਨੰਦ ਉਲਾਸ ਔਰ ਉਸ ਕਿਸਮ ਦਾ ਔਰ ਉਸ ਦਾ ਇੱਕ ਟ੍ਰੈਡੀਸ਼ਨਲ ਰਵਾਇਤੀ ਰੂਪ ਤਾਂ ਨਿਹੰਗ ਸਿੰਘਾਂ ਦੇ ਰੂਪ 'ਚ ਅੱਜ ਵੀ ਉਹਨੂੰ ਮਹੱਲਾ ਕੱਢਣਾ ਹੀ ਕਹਿੰਦੇ ਨੇ ਔਰ ਬੇਸ਼ੱਕ ਕੰਟਰੋਲ ਸ਼੍ਰੋਮਣੀ ਕਮੇਟੀ ਦੇ ਕੋਲ ਹੈ ਇਤਿਹਾਸਕ ਗੁਰਦੁਆਰਿਆਂ ਦਾ ਪਰ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਆਲਮੋਸਟ ਨਿਹੰਗ ਸਿੰਘਾਂ ਦੇ ਨਾਂ ਹੀ ਹੁੰਦਾ। ਹੁਣ ਬਾਕੀ ਐਜ਼ ਏ ਪਰੰਪਰਾ ਠੀਕ ਹੈ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਤਬਦੀਲੀਆਂ ਉਸ ਇਨ ਬਿਟਵੀਨ ਪੀਰੀਅਡ 'ਚ ਆਈਆਂ
ਕਿਉਂਕਿ ਨਿਹੰਗ ਸਿੰਘ ਸਾਡੇ ਸ਼ਸਤਰਾਂ ਨਾਲ ਲੈਸ ਸ਼ਸਤਰਧਾਰੀ ਸਿਰ ਤੋਂ ਪੈਰਾਂ ਤੱਕ ਬਿਲਕੁਲ ਅੰਗਰੇਜ਼ਾਂ ਲਈ ਵੀ ਉਹ ਵੱਡਾ ਖਤਰਾ। ਅਕਾਲੀ ਫੂਲਾ ਸਿੰਘ ਦੇ ਰੂਪ 'ਚ ਉਹਨਾਂ ਦੀਆਂ ਏਜੰਸੀਆਂ ਨੇ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਲਈ ਹੋਈ ਸੀ। ਸੋ ਉਹਨਾਂ ਨੇ ਇਸ ਮੂਵਮੈਂਟ ਨੂੰ, ਔਰ ਜਿਹੜੀ ਹਥਿਆਰਬੰਦ ਮੂਵਮੈਂਟ ਸਿੱਖਾਂ ਦੀ ਨਿਹੰਗ ਸਿੰਘਾਂ ਦੇ ਰੂਪ ਸੀ, ਉਹਨੂੰ ਬਹੁਤ ਨੁਕਸਾਨ ਪਹੁੰਚਾਇਆ। ਬਹੁਤ ਵੱਡੀ ਗਿਣਤੀ 'ਚ ਕਤਲੇਆਮ ਵੀ ਕੀਤਾ ਔਰ ਬਹੁਤ ਸਾਰੀਆਂ, ਔਰ ਮੈਂ ਇਹ ਸਮਝਦਾ ਵੀ ਇਹ ਜਿਹੜਾ ਜਿਹਨੂੰ ਰਗੜਾ ਲਾ ਕੇ ਅੱਜ ਭੰਗ ਦੇ ਰੂਪ ਦੇ ਵਿੱਚ, ਭਾਵੇਂ ਉਹ 2 ਪੱਤੀਆਂ ਹੀ ਭੰਗ ਦੀਆਂ ਪਾਉਣੇ ਨਹੀਂ ਹੈ ਵੀ ਸਾਰੇ ਕੋ ਭੰਗੀ ਨੇ, ਲੇਕਿਨ ਇਹ ਵੀ ਉਸ ਦੌਰ ਦੀ ਦੇਣ ਹੈ। ਅਦਰਵਾਈਜ਼ ਕੋਈ ਜਿਹੜਾ ਇਸ ਨੂੰ ਤੁਸੀਂ ਸਿੱਖੀ ਨੁਕਤਾ ਨਿਗਾਹ ਤੋਂ ਜਾਂ ਉਸ ਜੰਗਜੂ ਨੁਕਤਾ ਨਿਗਾਹ ਤੋਂ ਵੀ ਉਸ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਪਰ ਇੱਕ ਵੱਖਰੀ ਡਿਬੇਟ ਹੈ। ਔਰ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਹੰਗ ਪਰੰਪਰਾ ਫਿਰ ਜਿਹੜੀ ਰੈਵੋਲੂਸ਼ਨ, ਔਰ ਖਾਲਸੇ ਦਾ ਮਤਲਬ ਹੀ ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ, ਔਰ ਜਿਹਨੂੰ ਆਰਮ ਟੂ ਦਾ ਟੀਥ, ਆਜ਼ਾਦੀ ਇੱਕੋ ਇੱਕ ਗੱਲ, ਰਾਜ ਕਰੇ ਹੈ ਇੱਕੇ ਲੜ ਮਰੇ ਹੈ, ਹੋਰ ਕੋਈ ਨਹੀਂ ਸੀ। ਕੌਮੀ ਨੇਸ਼ਨ ਦੀ ਗੱਲ, ਆਜ਼ਾਦੀ ਆਜ਼ਾਦੀ ਆਜ਼ਾਦੀ, ਔਰ ਉਹ ਅਸੀਂ ਫਿਰ ਫੋਲੋਇੰਗ ਉਸ ਪੀਰੀਅਡ ਦਾ 18ਵੀਂ ਸਦੀ ਦਾ ਇਤਿਹਾਸ ਦੇਖਦੇ ਹਾਂ 1699 ਤੋਂ ਬਾਅਦ ਕਿ ਕਿਵੇਂ ਖਾਲਸਾ ਜਿਹੜਾ ਇਹੀ ਨੇ ਸਾਡੇ ਜੰਗਜੂ ਜਿਹੜੇ ਜੂਝੇ ਮੁਗਲਾਂ ਦੇ ਖਿਲਾਫ ਵੀ, ਦਰਾ ਖੈਬਰ ਪਾਰ ਵਾਲਿਆਂ ਦੇ ਖਿਲਾਫ ਵੀ, ਇਧਰੋਂ ਆਉਣ ਵਾਲੇ ਮਰਾਠਿਆਂ ਦੇ ਖਿਲਾਫ ਵੀ, ਕਿਉਂਕਿ ਇੱਕੋ ਹੀ ਮਿਸ਼ਨ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੰਘ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ, ਕਿ ਵੀ ਇਹਨਾਂ ਦਾ ਕੀ ਹੱਕ ਹੈ ਪੱਛਮ ਦੇ ਹਮਲਾਵਰਾਂ ਦਾ ਜਾਂ ਦੱਖਣ ਵਾਲਿਆਂ ਦਾ। ਸੋ ਜ਼ਾਹਰ ਹੈ ਕਿ ਖਾਲਸਾ ਔਰ ਸੋਵਰਨਿਟੀ ਇਹ ਇੰਟਰਮਿੰਗਲਡ ਨੇ। ਖਾਲਸਾ ਮਹਿਜ਼ ਇੱਕ ਕਲਰਫੁਲ ਪਹਿਰਾਵੇ ਦਾ ਨਾਂ ਨਹੀਂ ਹੈ ਜਾਂ ਇੱਕ ਬੜੇ ਦਰਸ਼ਨੀ ਰੂਪ ਦਾ ਇੱਕ ਨਾਂ, ਉਹਦਾ ਮਤਲਬ ਨਹੀਂ। ਦਰਸ਼ਨੀ ਦਾ ਖਾਲਸਾ ਹੈ, ਗੁਰੂ ਆਪ ਬੈਠੇ ਨੇ, ਲੇਕਿਨ ਜਿਹੜਾ ਉਸ ਦੇ ਸਾਹਮਣੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਇਹ ਉਹਦੇ ਸਾਹਮਣੇ ਮਿਸ਼ਨ ਹੈ। ਅੱਜ ਦੇ ਮਾਹੌਲ 'ਚ ਜਦੋਂ ਅਸੀਂ ਦੇਖਦੇ ਹਾਂ, ਹਾਲਾਂ ਸਾਡੇ ਦੁਸ਼ਮਣ ਨੇ ਬੜੀ ਚੰਗੀ ਤਰ੍ਹਾਂ ਪਛਾਣਿਆ ਕਿ ਵੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਸਪਿਰਿਟ ਕੀ ਹੈ। ਉਹਨਾਂ ਨੇ ਇਹਨੂੰ ਨੈਸ਼ਨਲ ਡੇ ਦੇ ਤੌਰ ਤੇ ਵੀ ਰੈਕਗਨਾਈਜ਼ ਕੀਤਾ ਹੋਇਆ। ਜੋ ਤੁਸੀਂ ਵਿਕੀਪੀਡੀਆ ਜਾਂ ਦੂਸਰਾ ਦੇਖੋਗੇ ਉਹਦੇ 'ਚ ਆਏਗਾ। ਪਰ ਇਹ ਹੋਲਾ ਮਹੱਲਾ ਖਾਲਸਾ ਕੌਮ, ਖਾਲਸਾ ਨੇਸ਼ਨ ਦੀ ਇੰਡੀਪੈਂਡੈਂਸ ਨੂੰ ਰਿਪਰੈਜ਼ੈਂਟ ਕਰਦਾ ਹੈ, ਨਾ ਕਿ ਕਿਸੇ ਭਾਰਤ ਮਾਤਾ ਦੀ। ਔਰ ਕਿਵੇਂ ਬੜੀ ਤੇਜ਼ੀ ਦੇ ਨਾਲ ਹਿੰਦੂ ਪ੍ਰੈਕਟਿਸਿਸ ਸਾਡੀਆਂ ਨਿਹੰਗ ਪਰੰਪਰਾਵਾਂ ਦੇ ਵਿੱਚ ਵੀ ਦਾਖਲ ਹੋਈਆਂ ਸਨਾਤਨੀ ਉਸ ਦੇ ਨਾਂ ਦੇ ਥੱਲੇ। ਔਰ ਹੁਣ ਵੀ ਅੱਜ ਵੀ ਜਦੋਂ ਇਹ ਗੱਲ, ਇਹ ਠੀਕ ਹੈ ਕਿ ਖਾਲਸਾ ਜਿੱਥੇ ਵੀ ਬੈਠਦਾ ਹੈ ਦੁਨੀਆ ਭਰ ਦੇ ਵਿੱਚ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਭਾਈ ਜਿੱਥੇ ਖਾਲਸਾ ਬੈਠਾ ਹੈ ਉੱਥੇ ਤਖਤ ਹੈ। ਔਰ ਇਹ ਕਨਸੈਪਟ ਉਸ ਫਰੀडम ਦਾ ਹੈ। ਔਰ ਨਿਹੰਗ ਸਿੰਘਾਂ ਦੀ ਦਸਤਾਰ ਦਾ ਫਰਲਾ ਜਿਹੜਾ ਕਿ ਕਿਸੇ ਝੰਡੇ ਦਾ ਮੁਤਾਜ ਨਹੀਂ ਹੈ, ਉਹ ਫਰਲਾ ਆਪਣੇ ਆਪ 'ਚ ਹੀ ਸੋਵਰਨਿਟੀ ਔਰ ਉਸ ਝੰਡੇ ਨੂੰ ਰਿਪਰੈਜ਼ੈਂਟ ਕਰਦਾ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਸੀ ਕਿ ਜੇ ਇੱਕ ਵੀ ਸਿੱਖ ਇੱਕ ਪਲੈਨਟ ਤੇ ਰਹੇਗਾ ਤੇ ਉਹ ਗੁਲਾਮੀ ਨਹੀਂ ਕਬੂਲੇਗਾ। ਪਰ ਜੇ ਸਿੱਖ ਰਾਜ ਦੀ ਸਥਾਪਤੀ ਲਈ ਕੁਰਬਾਨੀਆਂ ਸੀ ਤਾਂ ਉਹਨਾਂ ਨੂੰ ਇਹ ਸੀ ਕਿ ਜੇ ਅਸੀਂ ਗੁਰੂ ਦੇ ਮਿਸ਼ਨ ਨੂੰ ਕਿਤੇ ਪ੍ਰਚਾਰਨਾ ਹੈ, ਕਲੈਕਟਿਵ ਰੂਪ ਦੇ ਵਿੱਚ ਸਾਡਾ ਆਪਣਾ ਹੋਮਲੈਂਡ ਹੋਣਾ ਇਹ ਮਸਟ ਹੈ। ਔਰ ਇਸੇ ਲਈ ਸਿੱਖ ਮਿਸਲਾਂ ਹੋਣ, ਉਹਨਾਂ ਦੇ ਵਿੱਚ ਸਿੱਖ ਮਿਸਲਾਂ 'ਚ ਮਿਸਲ ਸ਼ਹੀਦਾਂ ਵੀ ਸੀ। ਔਰ ਇਸੇ ਤਰ੍ਹਾਂ ਅਕਾਲੀ ਫੂਲਾ ਸਿੰਘ ਦੀ ਕਮਾਂਡ ਥੱਲੇ ਕੀ ਬੈਟਲਸ ਕਸ਼ਮੀਰ, ਮੁਲਤਾਨ ਔਰ ਨੌਸ਼ਹਿਰਾ ਉਹ ਲੜੀਆਂ ਗਈਆਂ, ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਜਿਹੜਾ ਬਿਲਕੁਲ ਸੀ ਕਿ ਭਾਈ ਖਾਲਸਾ, ਜਦੋਂ ਅਸੀਂ ਖਾਲਸਾ ਜੀ ਕੇ ਬੋਲਬਾਲੇ ਕਹਿੰਦੇ ਹਾਂ, ਬੋਲਬਾਲਾ ਜਿਹੜਾ ਉਹ ਪੋਲੀਟੀਕਲ ਪਾਵਰ ਹੈ, ਉਹ ਤੁਹਾਡੀ ਪੋਲੀਟੀਕਲ ਪਾਵਰ ਦੀ ਪ੍ਰਾਪਤੀ ਨਾਲ ਹੀ ਜੁੜਿਆ ਹੋਇਆ। ਸੋ ਅੱਜ ਇੱਕ ਪਾਸੇ ਜਿੱਥੇ ਅਸੀਂ ਆਲਮੋਸਟ 323 ਵਰੇ ਉਸ ਹੋਲੇ ਮਹੱਲੇ ਨੂੰ ਯਾਦ ਕਰ ਰਹੇ ਹਾਂ, ਖਾਲਸਾ ਪੰਥ ਨੂੰ, ਸਾਡੇ TV 84 ਦੇ ਵਿਊਅਰਸ ਨੂੰ ਵੀ ਬਹੁਤ ਬਹੁਤ ਵਧਾਈਆਂ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰਾ ਕੁਝ, ਬਹੁਤ ਕੁਝ ਜਿਹੜਾ ਸਾਡਾ ਇੱਕ ਮੇਲੇ ਵਾਂਗ ਬਣਦਾ ਚਲਾ ਜਾ ਰਿਹਾ ਹੈ। ਬਹੁਤ ਸਾਰੀਆਂ ਥਾਵਾਂ ਤੇ ਇਕੱਠ ਬਹੁਤ ਵੱਡੇ ਹੁੰਦੇ ਨੇ। ਇਹਨਾਂ 2-3 ਹਫ਼ਤਿਆਂ 'ਚ ਅਨੰਦਪੁਰ ਸਾਹਿਬ ਦੀ ਧਰਤੀ ਤੇ 2 ਤੋਂ 3 ਮਿਲੀਅਨ ਸਿੱਖ ਜਿਹੜੇ ਨੇ ਉਹਨਾਂ ਨੇ ਆਪਣੀ ਸ਼ਰਧਾ ਦੇ ਫੁੱਲ ਗੁਰੂ ਚਰਨਾਂ 'ਚ ਆਪਣਾ ਮਸਤਕ ਟਿਕਾਇਆ ਹੋਏਗਾ, ਬਹੁਤ ਸ਼ਰਧਾ ਨਾਲ, ਪਿਆਰ ਨਾਲ ਔਰ ਬਹੁਤ ਰੰਗਾਂ ਦੇ ਨਾਲ। ਥਾਂ ਥਾਈਂ ਪਿੰਡਾਂ 'ਚੋਂ, ਇਲਾਕਿਆਂ 'ਚੋਂ ਉਹਨਾਂ ਨੇ ਅਨੰਦਪੁਰ ਸਾਹਿਬ
ਪਿੰਡਾਂ ਵਾਲਿਆਂ ਨੇ ਆਪਣੀ ਥਾਂ ਪਹਿਲਾਂ ਹੀ ਮੁਕਰਰ ਕੀਤੀ ਹੁੰਦੀ ਹੈ, ਭਾਵੇਂ ਸਾਲ ਬਾਅਦ ਹੀ ਆਉਂਦੇ ਨੇ, ਉੱਥੇ ਉਹਨਾਂ ਨੇ ਲੰਗਰ ਵੀ ਲਾਉਣਾ ਹੈ ਔਰ ਥਾਂ ਥਾਂ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਹੋਣਗੇ ਔਰ ਮੇਲੇ ਵਾਂਗ ਉੱਥੇ ਇੱਕ ਮਾਹੌਲ ਵੀ ਹੋਏਗਾ। ਪਰ ਜਿਵੇਂ ਭਾਈ ਪ੍ਰਦੀਪ ਸਿੰਘ ਦੀ ਸ਼ਹਾਦਤ ਹੁੰਦੀ ਹੈ ਕੱਲ, ਉਹ ਵੀ ਸਾਨੂੰ ਦੱਸ ਰਹੀ ਹੈ ਕਿ ਭਾਈ ਉਹੀ ਜਵਾਨ ਮਾਰਨ ਵਾਲੇ ਕੋਈ ਜਿਹੜੇ ਨੇ ਉਹ ਬੰਗਲਾਦੇਸ਼ ਤੋਂ ਤਾਂ ਨਹੀਂ ਆਏ ਹੈ, ਉਹੀ ਹੋਣਗੇ ਅਲਟੀਮੇਟਲੀ ਜਿਹੜੇ ਨੇ ਪ੍ਰਸੀਕਿਊਟ ਵੀ ਉਹੀ ਸਿੱਖਾਂ ਦੇ ਮੁੰਡੇ ਹੋਣਗੇ ਇੱਕ ਦੂਜੇ ਦੇ ਨਾਲ ਕਹਿਣ ਵਾਲੇ। ਲੇਕਿਨ ਇਹ ਗੱਲ ਸਾਨੂੰ ਯਾਦ ਦਹਾਨੀ ਵੀ ਕਰਵਾਉਂਦੀ ਹੈ ਕਿ ਕਿੱਥੋਂ ਤੁਰ ਕੇ ਅਸੀਂ ਕਿੱਥੇ ਪਹੁੰਚ ਗਏ ਹਾਂ। ਜਿਹੜਾ ਫਰੀडम ਦੇ ਵਿੱਚ ਮਨਾਉਣ ਦੀ ਗੱਲ ਜਾਂ ਫਰੀडम ਲਈ ਲੜਨ ਦੀ ਗੱਲ, ਫਰੀडम ਲਈ ਅੜਨ ਦੀ ਗੱਲ, ਅੱਜ ਉਹ ਇਸ ਤੇ ਮੁੱਕਦੀ ਹੈ ਕਿ ਉਹ ਲੱਚਰਪੁਣੇ ਦੇ ਗੀਤ ਲਾ ਰਹੇ ਨੇ ਔਰ ਇੱਕ ਸ਼ਰਧਾਵਾਨ ਗੁਰਸਿੱਖ ਜਾ ਕੇ ਉਹਨਾਂ ਨੂੰ ਮਨਾ ਕਰਦਾ ਹੈ ਤੇ ਉਹਨਾਂ ਦੇ ਅੰਦਰਲਾ ਜਿਹੜਾ ਜਾਨਵਰ ਹੈ ਉਹ ਬਾਹਰ ਆਉਂਦਾ ਹੈ ਔਰ ਉਹ ਇਸ ਕਿਸਮ ਦਾ ਕੁਕਰਮ ਕਰਦੇ ਨੇ। ਔਰ ਕਲੈਕਟਿਵਲੀ ਵੀ ਜੇ ਅਸੀਂ ਇਹ ਦੇਖੀਏ ਕਿ ਇਕੱਠ ਹੁੰਦਾ ਹੈ, ਬਹੁਤ ਵਧੀਆ ਪ੍ਰਬੰਧ ਹੁੰਦੇ ਨੇ, ਸਰਕਾਰ ਵੀ ਕਰ ਦਿੰਦੀ ਹੈ, ਸ਼੍ਰੋਮਣੀ ਕਮੇਟੀ ਵੀ, ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਪੂਰਾ ਜਿਹਨੇ ਕੜਾਹ ਪ੍ਰਸ਼ਾਦ ਭੇਟ ਲੈ ਕੇ ਜਾਣਾ ਉਹ ਪ੍ਰੋਪਰ ਹੋਏ, ਸੁਰੱਖਿਆ ਵੀ ਹੋਏ, ਬਿਮਾਰੀਆਂ ਐਤਕੀ ਸ਼ਾਇਦ ਇੰਸ਼ੋਰੈਂਸ ਵੀ ਹਰ ਇੱਕ ਦੀ ਕਰਵਾਈ ਹੋਈ ਸੀ ਵੱਡੇ ਤੌਰ। ਪਰ ਜਿਹੜੀ ਸਪਿਰਿਟ ਸੀ ਨੇਸ਼ਨ ਦੀ ਕਿ ਭਾਈ ਇੱਥੋਂ ਆਵਾਜ਼ ਨਿਕਲਦੀ, ਦੁਨੀਆ ਦੇਖਦੀ ਕਿ ਭਾਈ ਖਾਲਸਾ ਪੰਥ ਜਿਹੜਾ ਹੈ ਉਹ ਆਪਣੀ ਮੁਕੰਮਲ ਆਜ਼ਾਦੀ ਦੇ ਰਸਤੇ ਦਾ ਜਿਹੜਾ ਐਲਾਨ, ਇੱਕ ਪਾਸੇ ਤਾਂ ਸਿੱਖ ਫਰਦਰ ਨਸਲਕੁਸ਼ੀ ਦੇ ਲਈ ਉਹ ਕੁਚਲ ਦੇਂਗੇ, ਪਨਪਨੇ ਨਹੀਂ ਦੇਂਗੇ, ਕੌਣ ਸਾ ਖਾਲਿਸਤਾਨ, ਆਵਾਜ਼ ਨਹੀਂ ਉੱਠਣੇ ਦੇਂਗੇ, ਤੇ ਅਸੀਂ ਸਿਰਫ ਰਾਜ ਕਰੇਗਾ ਖਾਲਸਾ ਪੜ੍ਹਨ ਲਈ ਤਾਂ ਨਹੀਂ ਰੱਖਿਆ ਹੋਇਆ। ਇਹ ਨੇਸ਼ਨਹੁੱਡ ਦੀ ਗੱਲ ਹੈ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ। ਸ਼ਾਇਦ ਕਈਆਂ ਨੂੰ ਲੱਗੇਗਾ ਵੀ ਮੁਬਾਰਕ ਦੇ ਵਿੱਚ ਵੀ ਅਸੀਂ ਕੋਈ ਨਾ ਕੋਈ ਜਿਹੜਾ ਹੈ ਉਹ ਰੰਗ ਦੇ ਵਿੱਚ ਹਾਂ ਪਾ ਦਿੱਤਾ, ਉਹ ਤਾਂ ਵੈਸੇ ਪਾਈ ਹੋਣੀ ਉਹਨਾਂ ਨੇ ਰਗੜੇ ਵਾਲੇ ਨੇ। ਅਸੀਂ ਤਾਂ ਯਾਦ ਦਹਾਨੀ ਕਰਵਾ ਰਹੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।